ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 16 ਸਤੰਬਰ ਦਿਨ ਸ਼ੁੱਕਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਰਾਜਕਰਨਵੀਰ ਸਿੰਘ ਜੀ ਔਰ ਸਾਰੇ ਜਿੰਨੇ ਸੁਣ ਰਹੇ ਸਾਡੇ ਸਰੋਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਦੇ ਨਾਲ ਸੁਰਜੀਤ ਸਿੰਘ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਆ ਸ਼ੁਰੂ ਉੱਤਰ ਪ੍ਰਦੇਸ਼ ਤੋਂ। ਯਾਦਵ ਪਰਿਵਾਰ ਦਾ ਕਹਿੰਦੇ ਆ ਸੰਕਟ ਦਾ ਅੰਤ ਹੋਇਆ, ਚਾਚਾ ਭਤੀਜਾ ਰਾਜੀ ਹੋਏ ਆ, ਮੈਨੂੰ ਲੱਗਦਾ ਆਉਂਦੀਆਂ ਇਲੈਕਸ਼ਨਾਂ ਨੂੰ ਦੇਖ ਕੇ। ਬਿਲਕੁਲ, ਇੱਕ ਵਾਰੀ ਇਹਨਾਂ ਯਾਦਵਾਂ ਦੀ ਕਲਾ ਦਾ ਅੰਤ ਤੇ ਹੋ ਗਿਆ। ਇਹ ਜੋ ਯਾਦਵ ਕੁਨਬੇ ਦੀ ਕਲਾ ਚੱਲੀ ਸੀ, ਇੱਕ ਵਾਰੀ ਤੇ ਉੱਠਕ ਬੈਠਕ ਵਾਹਵਾ ਹੋਈ, ਲੋਕੀ ਇੱਧਰ ਨੂੰ ਨਿਗਾਹ ਲਾ ਬੈਠੇ, ਕਿਉਂਕਿ ਉੱਤਰ ਪ੍ਰਦੇਸ਼ ਜਿਹੜਾ ਭਾਰਤ ਦਾ ਸਭ ਤੋਂ ਖੇਤਰਫਲ ਦੇ ਹਿਸਾਬ ਨਾਲ ਵੀ ਵੱਡਾ ਆ ਸੂਬਾ ਤੇ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਉਸ ਮਾਮਲੇ ਦੇ ਵਿੱਚ ਵੀ ਬਹੁਤ ਵੱਡਾ ਹੈ। ਸੋ ਉਹ ਹਰੇਕ ਪਹਿਲੂ ਤੋਂ ਬੜਾ ਮਹੱਤਵਪੂਰਨ ਹੈ। ਇਸ ਕਰਕੇ ਸਾਰੇ ਹੀ ਉੱਧਰ ਨਿਗਾਹ ਲਾਈ ਬੈਠੇ ਸਨ ਕਿ ਕੁਨਬੇ ਦੀ ਕਲਾ ਹੈ ਜਿਹੜੀ ਕਿੱਧਰ ਨੂੰ ਜਾਏਗੀ। ਪਰ ਇਸ ਤਰ੍ਹਾਂ ਆ ਕਿ ਮੁਲਾਇਮ ਸਿੰਘ ਯਾਦਵ ਹੈ ਜਿਹੜਾ ਉਹ ਵਿੱਚ ਵਿਚੋਲਾ ਪਿਆ, ਆਪਣੇ ਪੁੱਤਰ ਦੇ ਵੀ ਤੇ ਆਪਣੇ ਭਰਾ ਦੇ ਵੀ, ਦੋਨਾਂ ਦੇ ਨਾਲ ਉਹਨੇ ਸੈਟਿੰਗ ਕਰਾ ਦਿੱਤੀ, ਫਾਰਮੂਲਾ ਕੱਢ ਦਿੱਤਾ। ਅੰਤ ਇਹ ਹੋਇਆ ਇਸ ਕਲੇਸ਼ ਦਾ ਕਿ ਜਿਹੜੇ ਉਹਦੇ ਕੋਲੋਂ ਵਿਭਾਗ ਖੋਏ ਗਏ ਸਨ ਭਤੀਜੇ ਵੱਲੋਂ ਚਾਚੇ ਕੋਲੋਂ, ਉਹ ਭਤੀਜੇ ਨੇ ਬਾ ਅਦਬ ਵਾਪਸ ਕਰ ਦਿੱਤੇ। ਯਾਨੀ ਜਿਹੜਾ ਚਾਚਾ ਸੀ ਪਦ ਵੀ ਲੈ ਗਿਆ ਤੇ ਆਪਣਾ ਸਿਆਸੀ ਕੱਦ ਵੀ ਲੈ ਗਿਆ। ਦੂਜੇ ਪਾਸੇ ਨਾਲ ਜਿਹੜੇ ਉਹਨੇ ਮੰਤਰੀ ਕੱਢੇ ਸਨ ਉਹਨਾਂ ਦੀ ਵੀ ਬਹਾਲੀ ਹੋ ਰਹੀ ਹੈ। ਇੱਕ ਦੀ ਤਾਂ ਹੋ ਗਈ ਹੈ, ਜਿਹੜਾ ਇਹਨਾਂ ਨੇ ਮੁੱਖ ਸਕੱਤਰ ਹਟਾਇਆ ਸੀਗਾ ਅਖਿਲੇਸ਼ ਨੇ, ਉਹ ਵੀ ਸ਼ਾਇਦ ਜਲਦੀ ਆ ਜਾਏਗਾ, ਉਹ ਵੀ ਫਰੇਮ ਦੇ ਵਿੱਚ। ਯਾਨੀ ਤਕਰੀਬਨ ਜਿਹੜਾ ਸ਼ਿਵਪਾਲ ਯਾਦਵ ਆ ਉਹ ਕੁਛ ਲੈ ਗਿਆ, ਜਿਹਦੇ ਕਰਕੇ ਉਹਨੇ ਇੱਕ ਤਰ੍ਹਾਂ ਨਾਲ ਕਹਿ ਲਈਏ ਅਣ ਐਲਾਨੀ ਬਗਾਵਤ ਕਰ ਦਿੱਤੀ ਸੀ। ਕਿਉਂਕਿ ਕੱਲ ਰਾਤ ਜਦੋਂ ਗੱਲ ਨਹੀਂ ਬਣੀ, ਇਹ ਅਖਿਲੇਸ਼ ਨਹੀਂ ਟਲਿਆ, ਨੇ ਆਖਿਆ ਕਿ ਮੈਂ ਜੋ ਕਰਤਾ ਸੋ ਕਰ ਦਿੱਤਾ, ਨਹੀਂ ਟਲਿਆ ਤੇ ਉਹਨੇ ਸ਼ਿਵਪਾਲ ਨੇ ਪ੍ਰਧਾਨਗੀ ਤੋਂ ਆਪਣੇ ਜਿੰਨੇ ਅਹੁਦੇ ਸੀਗੇ ਉਹਨਾਂ ਤੋਂ ਅਸਤੀਫਾ ਦੇ ਦਿੱਤਾ। ਦੱਸਦੇ ਇਹ ਹੈ ਕਿ 24 MLA ਤੇ ਉਸੇ ਸਮੇਂ ਉਹਦੇ ਘਰ ਪਹੁੰਚ ਗਏ ਸੀ। ਸ਼ਿਵਪਾਲ ਯਾਦਵ ਹੈ ਜਿਹੜਾ ਇਹ ਇੱਕ ਧੁਰਾ ਜੇ ਮੁਲਾਇਮ ਯਾਦਵ ਆ ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਦਾ, ਜਿਵੇਂ ਸਾਈਕਲ ਇਹਨਾਂ ਦੀ ਪਾਰਟੀ ਦਾ ਚੋ ਨਿਸ਼ਾਨ ਆ, ਉਹ ਇੱਕ ਟਾਇਰ ਜੇ ਉਹ ਹੈ ਤੇ ਦੂਜਾ ਪਹੀਆ ਜਿਹੜਾ ਉਹ ਹੈ। ਸ਼ਿਵਪਾਲ ਯਾਦਵ ਤੇ ਮੁਲਾਇਮ ਯਾਦਵ ਹੈ ਜਿਹੜੇ, ਉਹ ਦੋਵੇਂ ਇਸ ਸਾਈਕਲ ਦੇ ਪਹੀਏ ਆ। ਇੱਕ ਪੰਚਰ ਹੋ ਗਿਆ ਤੇ ਦੂਜਾ ਸਮਝ ਲਓ ਗਿਆ ਕੰਮੋਂ ਜੀ, ਕਿਉਂਕਿ ਸ਼ਿਵਪਾਲ ਦੀ ਪਾਰਟੀ ਦੇ ਵਿੱਚ ਬੜੀ ਪਕੜ ਆ। 100 ਦੇ ਕਰੀਬ ਦੱਸਦੇ ਆ ਕਿ ਇਹਦੇ ਨਾਲ ਵਿਧਾਇਕ ਹੈ ਜਿਹੜੇ ਸਿੱਧੇ ਤੌਰ ਤੇ ਜੁੜੇ ਆ। 57 ਦੇ ਵਿੱਚੋਂ 30-35 ਮੰਤਰੀ ਵੀ ਇਹਦੇ ਨਾਲ ਆ। ਸੋ ਇਹਨੂੰ ਕੋਈ ਪਰਵਾਹ ਨਹੀਂ ਸੀ, ਇਹਨੂੰ ਕੋਈ ਫਿਕਰ ਨਹੀਂ ਸੀ, ਇਹਨੂੰ ਪਤਾ ਸੀਗਾ ਕਿ ਮੈਂ ਇਹਨੂੰ ਦਾਬੇ ਹੇਠ ਲੈ ਲੈਣਾ। ਪਰ ਦੂਜੇ ਪਾਸੇ ਜੇ ਗੱਲ ਕਰੀਏ ਕਿ ਇਹ ਨੌਬਤ ਆਈ ਕਿਉਂ, ਤੇ ਜਾਪਦਾ ਇਸ ਤਰ੍ਹਾਂ ਆ ਕਿ ਇਹ ਕੁਝ ਤੇ ਪ੍ਰਭੂ ਸੱਤਾ ਕੁਝ ਹੈਂਕੜ ਦੀ ਲੜਾਈ ਤੇ ਸੀ, ਪਰ ਨਾਲ ਦੀ ਨਾਲ ਅਖਿਲੇਸ਼ ਦੀ ਇੱਕ ਸਿਆਸੀ ਮਜਬੂਰੀ ਵੀ ਸੀ, ਕਿਉਂਕਿ ਉਹਨੇ ਲੋਕਾਂ ਦੇ ਵਿੱਚ ਜਾਣਾ ਸੀਗਾ। ਆ ਜਿਹੜੇ ਇਲੈਕਸ਼ਨ ਆ ਰਹੇ ਆ ਯੂਪੀ ਦੇ ਵਿੱਚ 2017 ਦੇ ਅੰਦਰ, ਉਹਨੇ ਲੋਕਾਂ ਦੇ ਵਿੱਚ ਜਾਣਾ ਸੀ। ਉਹਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਲਈ ਇਹ ਕਦਮ ਜਿਹੜਾ ਪੁੱਟਿਆ, ਕਿਉਂਕਿ ਸ਼ਿਵਪਾਲ ਤੇ ਜਿਹੜੀ ਉਹਦੀ ਮਿੱਤਰ ਮੰਡਲੀ ਹੈ, ਮੰਤਰੀ ਹੈ ਖਾਸ ਤੌਰ ਤੇ, ਉਹਨਾਂ ਨੇ ਬਹੁਤ ਬੁੱਲੇ ਲੁੱਟੇ ਯੂਪੀ ਦੇ ਵਿੱਚ। ਹੁਣ ਉਹਨਾਂ ਬੁੱਲੇ ਲੁੱਟਿਆਂ ਦਾ ਹਿਸਾਬ ਕਿਤਾਬ ਹੋਣਾ ਸੀ ਤੇ ਹਿਸਾਬ ਕਿਤਾਬ ਦੇਣਾ ਪੈਣਾ ਸੀਗਾ ਜਾ ਕੇ ਅਖਿਲੇਸ਼ ਨੂੰ। ਇਸ ਕਰਕੇ ਉਹਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਮੈਂ ਇਸ ਖੇਡ ਦੇ ਵਿਰੁੱਧ ਹਾਂ, ਜੋ ਇਹ ਮਲਾਈਆਂ ਛਕਾਉਣ ਵਾਲੀ ਖੇਡ ਆ, ਮੈਂ ਨਹੀਂ, ਮੈਂ ਇਸ ਦੇ ਵਿਰੁੱਧ ਹਾਂ। ਤੇ ਮੈਂ ਆਪਣੇ ਉਸ ਚਾਚੇ ਤੇ ਕਾਰਵਾਈ ਕਰ ਦਿੱਤੀ ਜਿਹਨੇ ਮੈਨੂੰ ਉਂਗਲ ਫੜ ਕੇ ਸਿਆਸਤ ਦੀ ਪਹੀ ਤੇ ਚੱਲਣਾ ਸਿਖਾਇਆ। ਸੋ ਉਹਨੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਮੁਲਾਇਮ ਨੂੰ ਪਤਾ ਲੱਗਿਆ ਕਿ ਸਾਡੇ ਘਰ ਦਾ ਜਿਹੜਾ ਟੱਬਰ ਹੈ ਉਹ ਤੇ ਆਪਸ ਦੇ ਵਿੱਚ ਪਾਟੇ ਗਈ, ਨਾਲ ਜਿਹੜੀ ਕੁਰਸੀ ਹੈ ਉਹ ਚਲੇ ਜੇਗੀ, ਤੇ ਜੇ ਇਸ ਮੌਕੇ ਤੇ ਕੁਰਸੀ ਹਿੱਲਦੀ ਹੈ ਤੇ ਫਿਰ
ਆਉਣ ਵਾਲੇ ਦਿਨਾਂ ਦੇ ਵਿੱਚ ਕੁਰਸੀ ਦੁਬਾਰਾ ਮਿਲੇ, ਐਸੀ ਵੀ ਸੰਭਾਵਨਾ ਘਟ ਜਾਣੀ ਹੈ। ਸੋ ਇਸ ਕਰਕੇ ਰਾਹ ਕੱਢਿਆ ਗਿਆ। ਪਰ ਇਸ ਸਾਰੇ ਖੇਡ ਦੇ ਵਿੱਚ ਇੱਕ ਸ਼ਕੂਨੀ ਮਾਮਾ ਵੀ ਹੈ। ਉਹਨੂੰ ਸ਼ਕੂਨੀ ਮਾਮਾ ਸਿਆਸਤ ਦਾ ਆਪਾਂ ਇਸ ਕਰਕੇ ਕਹਿ ਰਹੇ ਹਾਂ, ਕਿਉਂਕਿ ਉਹ ਜਿੱਥੇ ਵੀ ਜਾਂਦਾ ਹੈ ਉੱਥੇ ਸੁੱਖ ਨੂੰ ਅੱਗ ਲਾ ਦਿੰਦਾ। ਉਹ ਅਮਰ ਸਿੰਘ, ਉਹ ਪਹਿਲਾਂ ਪਾਰਟੀ ਦੇ ਵਿੱਚ ਹੁੰਦਾ ਸੀ, ਕਦੇ ਮੁਲਾਇਮ ਕਹਿੰਦਾ ਹੁੰਦਾ ਸੀਗਾ ਕਿ ਅਸੀਂ 2 ਜਿਸਮ 1 ਜਾਨ, ਜਿਵੇਂ ਫਿਲਮਾਂ 'ਚ ਕਹਿੰਦੇ ਹੁੰਦੇ ਆ। ਬਾਅਦ ਦੇ ਵਿੱਚ ਇਹ ਰੁੱਸ ਗਏ, 2 ਜਿਸਮ 1 ਜਾਨ ਵਾਲਾ ਜਿਹੜਾ ਸੀਗਾ ਮੁੜ ਕੇ ਅੱਡ ਜਿਸਮ ਹੋ ਗਏ। ਉਹ ਬਾਅਦ ਦੇ ਵਿੱਚ ਫਿਰ ਆ ਗਿਆ ਅਮਰ ਸਿੰਘ। ਉਹ ਜਿੱਦਣ ਦਾ ਆਇਆ, ਉਹ ਕਿਉਂਕਿ ਜਿਸ ਸਮੇਂ ਪਹਿਲਾਂ ਗੱਲਾਂ ਹੁੰਦੀਆਂ, ਮੁਲਾਇਮ ਹੁੰਦਾ ਸੀ ਮੁੱਖ ਮੰਤਰੀ 2007 ਵਾਲੀ ਪਾਰੀ ਦੇ ਵਿੱਚ, ਉਦੋਂ ਜਿਹੜਾ ਅਮਰ ਸਿੰਘ ਆ ਉਹ ਉੱਥੋਂ ਦਾ ਇੱਕ ਤਰ੍ਹਾਂ ਦਾ ਕਹਿ ਲਈਏ ਦੂਜਾ ਮੁੱਖ ਮੰਤਰੀ ਸੀ। ਹੁਣ ਉਹਦੇ ਕੋਲ ਉਹ ਨਜ਼ਾਰੇ ਨਹੀਂ, ਉਹ ਆਪਣਾ ਜਿਹੜਾ ਗਵਾਚਿਆ ਰੁਤਬਾ ਹੈ ਉਹ ਹਾਸਲ ਕਰਨ ਨੂੰ ਫਿਰਦਾ, ਉਹ ਟੋਲਦਾ ਫਿਰਦਾ ਕਿ ਉਹ ਦੁਬਾਰਾ ਦਿਨ ਆ ਜਾਣ, ਪਰਤ ਕੇ ਆ ਜਾਣ। ਸੋ ਉਹ ਵੀ ਵਿੱਚੋਂ ਵਿੱਚ ਜਿਹੜੀ ਆ ਚੁਆਤੀ ਲਾਈ ਫਿਰਦਾ ਸੀਗਾ। ਪਰ ਕੁੱਲ ਮਿਲਾ ਕੇ ਇੱਕ ਵਾਰੀ ਤੇ ਕਲਾ ਹੈ ਜਿਹੜੀ ਦੱਬ ਗਈ ਹੈ, ਪਰ ਲੱਗਦਾ ਨਹੀਂ ਇਹ ਦੱਬੀ ਰਹੇਗੀ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਲਾ ਫੇਰ ਫੁਰ ਪਵੇ, ਕਿਉਂਕਿ ਇਸ ਕਲਾ ਦਾ ਤੁਹਾਨੂੰ ਪਤਾ ਹੀ ਹੈ, ਭਾਰਤ ਦੀ ਸਿਆਸਤ ਦੇ ਵਿੱਚ ਰਾਜੀਵ ਗਾਂਧੀ ਤੇ ਸੰਜੇ ਗਾਂਧੀ ਦਾ ਪਰਿਵਾਰ ਵੇਖ ਲਓ, ਅੱਡੋ ਅੱਡ ਖੜਾ, ਅੱਜ ਵੀ ਖੜਾ। ਕਸ਼ਮੀਰ ਦੇ ਵਿੱਚ ਵੀ ਜਿਹੜਾ ਫਾਰੂਕ ਅਬਦੁੱਲਾ ਸੀ, ਉਹਦੇ ਸਕੇ ਭਰਾ ਨੇ ਉਹਦੀ ਗੱਦੀ ਖੋਲ੍ਹੀ ਸੀ। ਬਾਅਦ ਦੇ ਵਿੱਚ ਉਹ ਦੋਵੇਂ ਪਰਿਵਾਰ ਅੱਜ ਵੀ ਅੱਡੋ ਅੱਡ ਖੜੇ ਆ। ਤਮਿਲਨਾਡੂ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀ, ਬਹੁਤ ਥਾਵਾਂ ਤੇ ਹੋਇਆ, ਕਿਉਂਕਿ ਲੜਾਈ ਗੱਦੀ ਦੀ ਹੈ। ਪਰ ਕਹਿੰਦੇ ਹੁੰਦੇ ਸਿਆਣੇ, ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ। ਜੇ ਕਲਾ ਪੈ ਗਈ ਤੇ ਫਿਰ ਘੜਿਓਂ ਪਾਣੀ ਨਿਕਲ ਜਾਂਦਾ ਹੈ। ਜੀ। ਅੱਗੇ ਆਪਾਂ ਵਧੀਏ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸ ਇੱਕ ਵਾਰ ਫੇਰ ਹੋਈ ਕੋਝੀ ਸਿਆਸੀ ਚਾਲ ਦਾ ਸ਼ਿਕਾਰ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਕੁਛ ਸਮਾਂ ਪਹਿਲਾਂ ਉਥਲ ਪੁਥਲ ਹੋਈ ਸੀ, ਇੱਕ ਕ੍ਰਾਈਸਿਸ ਆਇਆ ਕਾਂਗਰਸ ਸਰਕਾਰ ਲਈ। ਉਦੋਂ ਵੀ ਇਸੇ ਤਰ੍ਹਾਂ ਹੋਇਆ ਸੀ ਕਿ ਕਾਂਗਰਸ ਦੇ ਜਿਹੜੇ ਵਿਧਾਇਕ ਸਨ ਉਹ ਭਾਜਪਾ ਦੇ ਨਾਲ ਜਾ ਮਿਲੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸਰਕਾਰ ਦਾ ਗਠਨ ਕਰਕੇ ਕਾਲਿਖੋ ਪੁਲ ਜਿਹੜਾ ਸੀਗਾ ਕੁਝ ਸਮੇਂ ਪਹਿਲਾਂ ਆਤਮ ਹੱਤਿਆ ਕਰ ਗਿਆ ਸੀ, ਉਹਨੂੰ ਮੁੱਖ ਮੰਤਰੀ ਬਣਾ ਦਿੱਤਾ। ਉਹ 6 ਮਹੀਨੇ ਚੱਲੀ ਸਰਕਾਰ। ਸੁਪਰੀਮ ਕੋਰਟ ਨੇ ਉਸ ਸਰਕਾਰ ਦੇ ਕੁੱਤੇ ਫੇਲ ਕਰ ਦਿੱਤੇ। ਉਹਨਾਂ ਨੇ ਕਿਹਾ ਕਿ ਨਹੀਂ, ਇਹ ਗੈਰ ਸੰਵਿਧਾਨਕ ਕਾਰਵਾਈ ਸੀ ਜੋ ਵੀ ਤੁਸੀਂ ਕੀਤੀ। ਕਾਲਿਖੋ ਪੁਲ ਜਦੋਂ ਅਦਰ ਦੇ ਵਿੱਚ ਲਟਕ ਗਿਆ, ਨਾ ਇੱਧਰ ਤੇ ਨਾ ਉੱਧਰ, ਫਿਰ ਉਹਨੇ ਆਤਮ ਹੱਤਿਆ ਕਰ ਲਈ ਸੀਗੀ। ਕੁਝ ਹਫ਼ਤੇ ਪਹਿਲਾਂ ਦੀ ਗੱਲ ਆ। ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਦਖਲ ਅੰਦਾਜ਼ੀ ਦਾ ਇਹ ਅਸਰ ਹੋਇਆ ਕਿ ਸਰਕਾਰ ਜਿਹੜੀ ਉਹਨਾਂ ਦੀ ਮੁੜ ਕੇ ਬਹਾਲ ਹੋ ਗਈ। ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਨੈਤਿਕ ਨਮੋਸ਼ੀ ਹੋਈ ਉਸ ਮਾਮਲੇ ਦੇ ਵਿੱਚ। ਇੱਥੋਂ ਤੱਕ ਕਿ ਜਿਹੜਾ ਰਾਜਪਾਲ ਸੀ ਰਾਜਖੋਵਾ, ਉਹਨੂੰ ਬਰਖਾਸਤ ਕਰਨਾ ਪਿਆ ਉਸ ਸਟੇਟ ਦੇ ਵਿੱਚੋਂ, ਕਿਉਂਕਿ ਉਹ ਵੀ ਭਾਜਪਾ ਦੇ ਨਾਲ ਮਿਲਿਆ ਹੋਇਆ ਸੀਗਾ। ਸਾਰਾ ਕੁਝ ਹੋ ਕੇ ਕੁਝ ਕੁ ਹਫ਼ਤੇ ਇਹ ਸਰਕਾਰ ਚੱਲੀ ਹੈ ਤੇ ਅੱਜ ਤੇ ਕਹਿ ਲਈਏ ਕਿ ਇਸ ਤੁਰੀ ਜਾਂਦੀ ਜੰਜ ਦੇ ਵਿੱਚ, ਜਿਵੇਂ ਕਹਿ ਦਿੰਦੇ ਨਾ ਕਿ ਕੋਈ ਕੁੱਕੜ ਪਟਾਕਾ ਵੀ ਚਲਾ ਦੇ ਤੇ ਹਫੜਾ ਦਫੜੀ ਮਚ ਜਾਂਦੀ ਹੈ। ਅੱਜ ਤੇ ਇਸ ਤਰ੍ਹਾਂ ਇਹਨਾਂ ਦੇ ਵਿੱਚ ਹਫੜਾ ਦਫੜੀ ਮਚ ਗਈ। 46 ਦੇ ਵਿੱਚੋਂ 43 ਜਿਹੜੇ ਇਹਨਾਂ ਦੇ ਵਿਧਾਇਕ ਸੀ, ਵਿਧਾਨਕਾਰ ਸੀ, ਉਹ ਜਾ ਕੇ PPPA ਇੱਕ ਉੱਥੋਂ ਦੀ ਖੇਤਰੀ ਪਾਰਟੀ ਹੈ ਉਹਦੇ ਨਾਲ ਜਾ ਰਲ ਗਏ ਆ। ਹੁਣ ਦਿਲਚਸਪ ਗੱਲ ਇਹ ਹੈ ਕਿ ਜਿਹੜੀ PPA ਆ ਉਹ ਉੱਥੇ ਅਲਾਇੰਸ ਦੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਜੀ। ਯਾਨੀ ਅੰਨਾ ਵੀ ਅੰਦਾਜ਼ਾ ਲਾ ਸਕਦਾ, ਅੰਨਾ ਵੀ ਵੇਖ ਸਕਦਾ ਹੈ ਕਿ ਖੇਡ ਦੁਬਾਰਾ ਕਿਹਨੇ ਖੇਡੀ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਉਹ ਭਾਈਵਾਲ ਆ ਤੇ ਉਹਦੇ ਵਿੱਚ ਗਏ ਆ। ਯਾਨੀ ਭਾਰਤੀ ਜਨਤਾ ਪਾਰਟੀ 'ਚ ਇੱਕ ਤਰ੍ਹਾਂ ਦੇ ਨਾਲ ਗਏ, ਭਾਵੇਂ ਨਾ ਕਹਿੰਦੇ ਹੁੰਦੇ ਨਾ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ, ਉਹ ਸਾਰਾ ਕੁਝ ਹੋ ਗਿਆ। ਹੁਣ ਅੱਗੇ ਜਾ ਕੇ ਵੇਖਾਂਗੇ ਕਿ ਕੀ ਬਣਦਾ ਹੈ, ਹੁਣ ਸੁਪਰੀਮ ਕੋਰਟ ਕੀ ਕਰਦੀ ਹੈ। ਪਰ ਇਸ ਤਰ੍ਹਾਂ ਅੱਗੇ ਵੀ ਹੋਇਆ। 2003 ਦੇ ਵਿੱਚ ਵੀ ਇਸ ਤਰ੍ਹਾਂ ਇੱਕ ਮੌਜੂਦਾ ਮੁੱਖ ਮੰਤਰੀ ਸੀ ਜਿਹੜਾ ਅਰੁਣਾਚਲ ਪ੍ਰਦੇਸ਼ ਦਾ ਤਤਕਾਲੀਨ, ਉਹ ਵੀ ਇਸ ਤਰ੍ਹਾਂ ਪਲਟੀ ਮਾਰ ਗਿਆ ਸੀ। ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਗਿਆ, ਪਹਿਲਾਂ ਕਿਸੇ ਪਾਰਟੀ ਹੋਰ ਦੇ ਨਾਲ ਰਲਿਆ, ਸ਼ਾਇਦ ਉਦੋਂ ਵੀ PPA ਸੀਗੀ, ਉਹਦੇ 'ਚ ਰਲ ਕੇ ਫਿਰ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ 'ਚ ਚਲੇ ਗਿਆ। ਬਾਅਦ ਦੇ ਵਿੱਚ ਉਹਨੂੰ ਆਉਣਾ ਫਿਰ ਕਾਂਗਰਸ 'ਚ ਪਿਆ ਸੀ। ਸੋ ਹੁਣ ਇੱਥੇ ਸਥਿਤੀ ਬੜੀ ਅਜੀਬੋ ਗਰੀਬ ਜੀ ਬਣ ਗਈ ਹੈ। ਪਰ ਇੱਥੇ ਕੁੱਲ ਮਿਲਾ ਕੇ ਜੋ ਹੋ ਰਿਹਾ ਉਹ ਸੰਵਿਧਾਨਕ ਜੋ ਨੇਮ ਕਾਇਦੇ ਆ ਉਹਨਾਂ ਨੂੰ ਤੇ ਕਿਤੇ ਨਾ ਕਿਤੇ ਠਿੱਬੀ ਵੱਜੀ ਰਹੀ ਹੈ, ਲੱਗ ਹੀ ਰਹੀ ਹੈ। ਨਾਲੇ ਜੋ ਇੱਕ ਨੈਤਿਕ ਸਿਆਸਤ ਹੁੰਦੀ ਹੈ, ਨੈਤਿਕਤਾ ਦੇ ਆਧਾਰ ਤੇ ਕੀਤੀ ਜਾਣ ਵਾਲੀ ਸਿਆਸਤ ਹੈ, ਸ਼ਾਇਦ ਉਹਦਾ ਵੀ ਭੋਗ ਪੈ ਰਿਹਾ ਹੈ। ਕਿਉਂਕਿ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਆਪਣੀ ਵਿਰੋਧੀਆਂ ਦੀਆਂ ਸਰਕਾਰਾਂ ਨੂੰ
ਅਸਥਿਰ ਕਰਦੀ ਪਈ ਹੈ ਪੂਰੇ ਮੁਲਕ ਦੇ ਵਿੱਚ। ਚਾਹੇ ਅਰੁਣਾਚਲ ਪ੍ਰਦੇਸ਼ ਦਾ ਆਪਾਂ ਲੈ ਲਈਏ, ਚਾਹੇ ਉੱਤਰਾਖੰਡ ਦੇ ਵਿੱਚ ਜੋ ਵਾਪਰਿਆ ਉਹਨੂੰ ਲੈ ਲਈਏ, ਹਿਮਾਚਲ ਪ੍ਰਦੇਸ਼ ਦਾ ਜਿਹੜੀ ਉਹ ਤੋਂ ਕਾਂਗਰਸੀ ਮੁੱਖ ਮੰਤਰੀ ਹੈ, ਜਿਵੇਂ ਉਹਦੀ ਧੀ ਦੀਆਂ ਉੱਥੇ ਫੇਰਿਆਂ ਵੇਲੇ, ਉੱਥੇ ਜਦੋਂ ਧੀ ਦੀਆਂ ਉਹਦੇ ਲਾਵਾਂ ਫੇਰੇ ਹੋ ਰਹੇ ਸੀ, ਉਸ ਸਮੇਂ CBI ਦੀ ਰੇਡ ਪਵਾ ਕੇ ਉਹਨਾਂ ਦੇ ਮਗਰ, ਉਹਨਾਂ ਦੇ ਪਰਿਵਾਰ ਦੇ ਮਗਰ ਜਿਸ ਤਰ੍ਹਾਂ ਉਹ ਪਾਈ ਗਈ ਹੈ CBI, ਉਸ ਤੋਂ ਲੱਗਦਾ ਹੈ, ਉਸ ਤੋਂ ਜਾਪਦਾ ਹੈ ਭਾਰਤੀ ਜਨਤਾ ਪਾਰਟੀ ਬਾਹਲੀ ਤੱਤੀ ਕਾਲੀ ਹੈ ਕਿ ਜਲਦੀ ਤੋਂ ਜਲਦੀ ਸਾਰੇ ਮੁਲਕ ਦੇ ਸੂਬਿਆਂ ਦੀਆਂ ਜਿਹੜੀਆਂ ਸਰਕਾਰਾਂ ਹੈ ਉਹ ਆਪਦੀਆਂ ਬਣਾ ਲਈਆਂ ਜਾਣ। ਹੁਣ ਇਹਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਰੋਲ ਹੈ ਜਿਹੜਾ ਬੜਾ ਸੁਪਰੀਮ ਆ, ਉੱਥੇ ਹੁਣ ਦੇਖਦੇ ਆ ਕੀ ਬਣਦਾ। ਪਰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅੱਜ ਇੱਕ ਵਾਰੀ ਕਹਿ ਲਈਏ ਕਾਂਗਰਸ ਮੂੰਹ ਦੇ ਮੂੰਹ ਜਾ ਡਿੱਗੀ ਹੈ। ਇਹਦੇ 'ਚ ਦੋਸ਼ ਇਹਨਾਂ ਦਾ ਵੀ ਹੈ, ਕਿਉਂਕਿ ਜਦੋਂ ਇਹਨਾਂ ਨੂੰ ਵਿੱਚੋਂ ਮੌਕਾ ਮਿਲ ਗਿਆ ਸੀ, ਜਦੋਂ ਸਰਕਾਰ ਇਹਨਾਂ ਦੀ ਵਾਪਸ ਬਣੀ, ਤੇ ਇਹਨਾਂ ਨੂੰ ਸਥਿਤੀਆਂ ਨੂੰ ਸੰਭਾਲ ਲੈਣਾ ਚਾਹੀਦਾ ਸੀ, ਕੰਟਰੋਲ ਕਰ ਲੈਣਾ ਚਾਹੀਦਾ ਸੀ, ਕਿਉਂਕਿ ਫਿਰ ਉਹ ਜਿਵੇਂ ਕਿਸੇ ਪਠਾਨ ਦਾ ਹਿਸਾਬ ਕਿਤਾਬ ਗਲਤ ਹੋ ਗਿਆ ਸੀ ਤੇ ਉਹ ਕਹਿੰਦਾ ਸੀਗਾ ਮੁੜ ਕੇ ਕਿ ਜਰਬ ਜਿਉਂ ਕਾ ਤਿਉਂ ਫਿਰ ਕੁਨਬਾ ਡੁੱਬਾ ਕਿਉਂ, ਕਿ ਜਰਬ ਤੇ ਉਸ ਤਰ੍ਹਾਂ ਦਾ ਹੀ ਹੈ। ਫਿਰ ਉਹ ਕਹਿਣ ਦੀ ਨੌਬਤ ਹੀ ਨਾ ਆਉਂਦੀ, ਇਹਨਾਂ ਨੂੰ ਸੰਭਾਲਣਾ ਚਾਹੀਦਾ ਸੀ। ਜੀ 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 ਅੱਗੇ ਆਪਾਂ ਵਧੀਏ ਮਿੰਟੂ ਜੀ ਅਗਲੀ ਗੱਲਬਾਤ ਵੱਲ। ਸ਼ਹਾਬੂਦੀਨ ਦੀ ਆਜ਼ਾਦੀ ਸੰਕਟ 'ਚ, ਪ੍ਰਸ਼ਾਂਤ ਭੂਸ਼ਣ ਤੇ ਬਿਹਾਰ ਸਰਕਾਰ ਆਪਣੀ ਸੁਪਰੀਮ ਕੋਰਟ 'ਚ। ਬਦਮਾਸ਼ ਬੰਦਾ ਕਦੇ ਆਪਣੀ ਆਕੜ ਨਹੀਂ ਛੱਡਦਾ, ਭਾਵੇਂ ਉਹ ਗੋਡਿਓਂ ਤੁਰਨੋਂ ਰਹਿ ਜਾਵੇ, ਉਹਦੇ ਗੋਡੇ ਗਿੱਟੇ ਰਹਿ ਜਾਣ ਭਾਵੇਂ, ਪਰ ਉਹਦੀ ਜਿਹੜੀ ਹੈਂਕੜ ਹੁੰਦੀ ਹੈ ਨਾ ਉਹ ਨਹੀਂ ਟੁੱਟਦੀ। ਸ਼ਹਾਬੂਦੀਨ ਨੂੰ ਇਹਦੀ ਹੈਂਕੜ ਲੈ ਬੈਠੀ। ਜਦੋਂ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਨਿਕਲਿਆ, ਪਹਿਲੀ ਗੱਲ ਇਹਨੂੰ ਲੋੜ ਹੀ ਨਹੀਂ ਸੀ ਪ੍ਰੈਸ ਕਾਨਫਰੰਸ ਕਰਨ, ਪੱਤਰਕਾਰਾਂ ਨੂੰ ਮੱਥਾ ਟੇਕਦਾ ਤੇ ਲਵੇ ਲਵੇ ਆਪਦੇ ਘਰ ਨੂੰ ਨਿਕਲਦਾ, ਜਾ ਕੇ ਘਰ ਵਾਲੀ ਨੂੰ ਮਿਲਦਾ, ਮਾਤਾ ਪਿਤਾ ਨੂੰ ਮਿਲਦਾ, ਰਾਜਨੀਤਿਕ ਗੱਲਾਂ ਫੇਰ ਹੋ ਜਾਣੀਆਂ ਸੀ। ਇਹਨੇ ਤਾਂ ਉੱਥੇ ਮਜਮਾ ਲਾ ਲਿਆ ਪੱਤਰਕਾਰਾਂ ਦੇ ਵਿੱਚ। ਸ਼ਹਾਬੂਦੀਨ ਹੈ ਜਿਹੜਾ ਉਹ 11 ਸਾਲ ਪਿੱਛੇ ਚਲਾ ਗਿਆ, ਜੋ ਉਹ ਅੱਗੇ ਹੁੰਦੀ ਸੀ ਖੜਕ ਧੜਕੇ ਦੀ, ਉਸੇ ਰੰਗ ਦੇ ਵਿੱਚ ਰੰਗਿਆ ਗਿਆ, ਤੇ ਉੱਥੇ ਇਹ ਕਹਿ ਬੈਠਾ ਕਿ ਨੇਤਾ ਤੋਂ ਹਮਾਰਾ ਲਾਲੂ ਹੈ, ਜੋ ਨੀਤੀਸ਼ ਹੈ ਇਹ ਤੋਂ परिस्थितियों का मुख मंत्री है। नीतीश बंदा, मैं उस दिन भी गल जिस दिन इन्हें कही सी, मैं उस दिन भी आख्या सी कि नीतीश बंदा जिहड़ा वो बहुत होर टाइप का बंदा है, उन्हें तो खड़ा नहीं छड्डना, होया भी ਉਹੀ ਕੁਝ। ਪਰ ਉਹ ਤੋਂ ਪਹਿਲਾਂ ਕੀ ਹੋਇਆ ਕਿ ਪ੍ਰਸ਼ਾਂਤ ਭੂਸ਼ਣ ਜਿਹੜਾ ਇਹਨਾਂ ਮਾਮਲਿਆਂ ਦੇ ਵਿੱਚ ਪੂਰੇ ਮੁਲਕ ਦੇ ਅੰਦਰ ਕਾਨੂੰਨੀ ਲੜਾਈਆਂ ਲੜਦਾ ਹੈ, ਉਹਨੇ ਪਹਿਲਾਂ ਸਟੈਂਡ ਲੈ ਲਿਆ। ਜਿਹੜੇ ਮੁੰਡਿਆਂ ਨੂੰ, ਜਿਹੜੇ ਦੋ ਸਕੇ ਭਰਾਵਾਂ ਨੂੰ ਇਹਨੇ ਤੇਜ਼ਾਬ 'ਚ ਡੋਬ ਕੇ ਮਾਰਿਆ ਸੀ, ਤੀਜੇ ਜਿਹੜਾ ਚਸ਼ਮਦੀਦ ਗਵਾਹ ਸੀ, ਤੀਜੇ ਨੂੰ ਫਿਰ ਘੇਰ ਕੇ ਮਾਰਿਆ ਬਾਅਦ ਦੇ ਵਿੱਚ, ਉਹਨਾਂ ਦੇ ਮਾਤਾ ਪਿਤਾ ਨੂੰ ਇਹਨੇ ਲੈ ਕੇ ਪ੍ਰਸ਼ਾਂਤ ਭੂਸ਼ਣ ਨੇ ਆਧਾਰ ਬਣਾ ਕੇ, ਉਹਨਾਂ ਦੀ ਰਿਟ ਨੂੰ ਆਧਾਰ ਬਣਾ ਕੇ ਸੁਪਰੀਮ ਕੋਰਟ ਦੇ ਵਿੱਚ ਇਸ ਰਿਹਾਈ ਦਾ ਵਿਰੋਧ ਕਰ ਦਿੱਤਾ। ਪਿੱਛੇ ਹੀ ਅੱਜ ਪ੍ਰਸ਼ਾਂਤ ਭੂਸ਼ਣ ਉੱਥੇ ਪਹੁੰਚਿਆ, ਪਿੱਛੇ ਹੀ ਨਿਤੀਸ਼ ਕੁਮਾਰ ਦਾ ਵੀ ਅਮਲਾ ਪਹੁੰਚ ਗਿਆ, ਉਹਨਾਂ ਨੇ ਵੀ ਜਾ ਕੇ ਰਿਟ ਫਾਈਲ ਕਰ ਦਿੱਤੀ ਹੈ ਕਿ ਇਹਦੀ ਜ਼ਮਾਨਤ ਹੈ ਜਿਹੜੀ ਖਾਰਜ ਹੋਣੀ ਚਾਹੀਦੀ। ਹੁਣ ਪਹਿਲੀ ਗੱਲ ਆ ਕਿ ਦੇਖੋ, ਜੇ ਨਿਤੀਸ਼ ਵਾਕਈ ਸ਼ਹਾਬੂਦੀਨ ਦੀ ਰਿਹਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਇਹ ਚੀਜ਼ਾਂ ਸਾਰੀਆਂ ਹਾਈ ਕੋਰਟ ਦੇ ਵਿੱਚ ਪਹਿਲਾਂ ਲਾ ਦੇਣੀਆਂ ਚਾਹੀਦੀਆਂ ਸੀ, ਪਰ ਉਦੋਂ ਉਹ ਭੱਜਾ ਜਦੋਂ ਸ਼ਹਾਬੂਦੀਨ ਨੇ ਉਹਨੂੰ ਹੱਥ ਪਾਇਆ, ਸ਼ਹਾਬੂਦੀਨ ਨੇ ਉਹਨੂੰ ਟਾਰਗੇਟ ਕੀਤਾ, ਫਿਰ ਇਹਨੂੰ ਗੁੱਸਾ ਆਇਆ, ਹੁਣ ਸਾਰੀਆਂ ਕਾਰਵਾਈਆਂ ਲਈ ਭੱਜਦਾ ਪਿਆ। ਪਰ ਹੁਣ ਇਹ ਦੇਖਣਾ ਦਿਲਚਸਪ ਹੋਏਗਾ ਕਿ ਹਾਈ ਕੋਰਟ, ਸੁਪਰੀਮ ਕੋਰਟ, ਹਾਈ ਕੋਰਟ ਦਾ ਫੈਸਲਾ ਪਲਟਦੀ ਹੈ ਕਿ ਨਹੀਂ ਪਲਟਦੀ, ਕਿਉਂਕਿ ਜੇ ਪਲਟੇਗੀ ਤੇ ਤਾਂ ਵੀ ਕਿਤੇ ਨਾ ਕਿਤੇ ਜਿਹੜੀ ਸਾਡੀ ਜੁਡੀਸ਼ਰੀ ਹੈ ਉਹ ਕਿਤੇ ਨਾ ਕਿਤੇ ਤੇ ਫਿਰ ਮਜ਼ਾਕ ਦੀ ਥੋੜੀ ਜਿਹੀ ਪਾਤਰ ਜ਼ਰੂਰ ਬਣੇਗੀ ਕਿ ਹਾਈ ਕੋਰਟ ਨੇ ਬੇਲ ਦਿੱਤੀ ਹੈ ਇਸ ਆਧਾਰ ਤੇ ਕਿ 10 ਸਾਲ ਕੋਈ ਮੁਲਜ਼ਮ ਹੈ ਜਿਹੜਾ ਅੰਦਰ ਰਹਿ ਜਾਂਦਾ ਹੈ ਤੇ ਉਹਨੂੰ ਉਹਦਾ ਹੱਕ ਬਣਦਾ ਹੈ, ਉਹਨੂੰ ਬੇਲ ਪ੍ਰਦਾਨ ਕਰ ਦਿੱਤੀ ਜਾਵੇ, ਜ਼ਮਾਨਤ ਦੇ ਦਿੱਤੀ ਜਾਵੇ। ਪਰ ਜੇ ਸੁਪਰੀਮ ਕੋਰਟ ਸਰਕਾਰ ਜਾਂ ਕਿਸੇ ਹੋਰ ਦਾ ਕਾਰਨ ਮੰਨ ਕੇ ਉਸ ਦਲੀਲ ਨੂੰ ਜਿਹਨੂੰ ਆਧਾਰ ਬਣਾ ਕੇ ਹਾਈ ਕੋਰਟ ਨੇ ਜ਼ਮਾਨਤ ਦੇ ਰੂਪ ਵਿੱਚ ਦਿੱਤਾ ਹੈ, ਜੇ ਉਹਨੂੰ ਰੱਦਦੀ ਹੈ ਤੇ ਕਿਤੇ ਨਾ ਕਿਤੇ ਫਿਰ ਕਾਨੂੰਨੀ ਜਿਹੜੀ ਸਾਡੀ ਇੱਥੋਂ ਦੀ ਤਾਣੀ ਬਾਣੀ ਹੈ ਉਹ ਵੀ ਸਵਾਲਾਂ ਦੇ ਘੇਰੇ 'ਚ ਆਏਗੀ। ਪਰ ਹੁਣ ਗੱਲ ਇਹ ਹੈ ਕਿ ਕੁਛ ਨਾ ਕੁਛ ਤੇ ਹੋਏਗਾ ਜ਼ਰੂਰ। ਜੇ ਸ਼ਹਾਬੂਦੀਨ ਨੂੰ ਦਾਲ ਪੀਣੀ ਪੈ ਸਕਦੀ ਹੈ ਤੇ ਫਿਰ ਉਹਨੂੰ ਕਹਿਣਾ ਪਵੇਗਾ ਕਿ ਉਹ ਜਿੱਦਾਂ ਕੋਈ ਚਲਾ ਗਿਆ ਸੀਗਾ ਸਾਧੂ ਮੰਗਦਾ ਤੇ ਉਹਨੇ ਜਾ ਕੇ ਕਿਸੇ ਬੀਬੀ ਨੂੰ ਆਖਿਆ ਕਿ ਖੀਰ ਬਣਾ ਦੇ, ਤੇ ਉਹ ਖੀਰ ਬਣਾਉਣ ਲੱਗ ਪਈ ਤੇ ਉਹ ਕਹਿੰਦਾ ਤੁਹਾਡਾ ਬੂਹਾ ਬੜਾ ਛੋਟਾ ਹੈ ਤੇ ਜੇ ਤੁਹਾਡੀ ਮੱਝ ਮਰ ਜੇ ਤੇ ਤੁਸੀਂ ਕਿੱਧਰ ਦੀ ਕੱਢੋਗੇ। ਤੇ ਉਹ ਫਿਰ ਬੀਬੀ ਨੇ ਮਾਰੀਆਂ ਉਹਦੇ 2 ਕੰਡ ਦੇ ਵਿੱਚ ਕੜਛੀਆਂ ਤੇ ਨਾਲੇ ਉਹ ਜਿਹੜੀ ਖੀਰ ਸੀ ਤੇ ਉਹਦੀ ਝੋਲੀ 'ਚ ਪਾ ਦਿੱਤੀ। ਉਹ ਭੱਜਿਆ ਜਾਂਦਾ ਸੀ, ਨਾਲੇ ਬਾਹਰ ਕਿਸੇ ਨੇ ਪੁੱਛਿਆ ਕੀ ਹੋਇਆ, ਕਹਿੰਦਾ ਇਹ ਮੇਰੀ ਜ਼ੁਬਾਨ ਦਾ ਰਸ ਚੁੰਦਾ ਜਾਂਦਾ। ਤੇ ਫਿਰ ਜੇ ਦਾਲ ਪੀਣੀ ਪੈ ਗਈ ਤਾਂ ਵਾਪਸ ਸ਼ਹਾਬੂਦੀਨ ਨੂੰ ਤੇ ਫਿਰ ਇਹਨੂੰ
ਕਹਿਣਾ ਪਵੇਗਾ ਕਿ ਮੇਰੀ ਇਹ ਜ਼ਬਾਨ ਦਾ ਰਸ ਆ, ਜੇ ਕੰਟਰੋਲ ਕਰ ਲੈਂਦਾ ਤੇ ਸ਼ਾਇਦ ਕੰਮ ਦੱਬਿਆ ਰਹਿ ਜਾਂਦਾ। ਪਰ ਮਸਲਾ ਇਹ ਹੈ ਕਿ ਅੱਜ ਸ਼ਹਾਬੂਦੀਨ ਦੀ ਰਿਹਾਈ ਦੇ ਖਿਲਾਫ ਤੇ ਉੱਠ ਖੜੇ ਆ ਸਮਾਜ ਸੇਵੀ ਵੀ ਤੇ ਸਿਆਸਤਦਾਨ ਵੀ। ਅੱਜ ਇੱਕ ਹੋਰ ਜ਼ਮਾਨਤ ਮਿਲੀ ਹੈ, ਸਮਝੌਤਾ ਐਕਸਪ੍ਰੈਸ ਬਲਾਸਟ ਦੇ ਮਾਮਲੇ 'ਚ ਅਸੀਮਾ ਆਨੰਦ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਹਨੂੰ ਕਿ ਜਿਹੜਾ ਕਿ ਸ਼ਬਦ ਭਗਵਾਂ ਅੱਤਵਾਦ ਭਾਰਤ ਦੇ ਵਿੱਚ ਪ੍ਰਚਲਿਤ ਹੋਇਆ ਸੀ, ਜਿਨ੍ਹਾਂ ਦੀ ਬਦੌਲਤ ਪ੍ਰਚਲਿਤ ਹੋਇਆ ਸੀ ਅਸੀਮਾ ਆਨੰਦ ਹੋਰੀ, ਉਹ ਅੱਜ ਜ਼ਮਾਨਤ ਤੇ ਬਾਹਰ ਆ ਗਏ ਆ। ਕਿ ਉਹਨਾਂ ਦੀ ਜ਼ਮਾਨਤ ਦਾ ਵੀ ਕੋਈ ਵਿਰੋਧ ਕਰੇਗਾ, ਕੋਈ ਸਿਆਸਤਦਾਨ, ਕੋਈ ਸਰਕਾਰ ਜਾਂ ਕੋਈ ਸਮਾਜ ਸੇਵੀ? ਮੁਸ਼ਕਿਲ ਲੱਗਦਾ ਹੈ ਮਿੰਟੂ ਜੀ, ਤੁਹਾਨੂੰ ਪਤਾ ਹੀ ਆ ਜਿਨ੍ਹਾਂ ਦੇ ਉੱਤੇ ਐਡੇ ਵੱਡੇ ਵੱਡੇ ਸਿਆਸੀ ਹੱਥ ਹੋਣ ਉਹਨਾਂ ਦੇ ਖਿਲਾਫ ਕੌਣ ਬੋਲਦਾ ਆ। ਅਗਲੀ ਗੱਲ ਕਰੀਏ, ਕਹਿੰਦੇ ਬਾਦਲਾਂ ਦਾ ਦਿਲ ਆ ਗਿਆ ਇੱਕ ਮਹਿੰਗੇ ਘੋੜੇ ਤੇ। ਬਾਦਲਾਂ ਦੇ ਪਿੰਡ ਦੇ ਵਿੱਚ ਨਾ ਇੱਕ ਇਹਨਾਂ ਦੇ ਖੇਤ ਦੇ ਅੰਦਰ ਫਾਰਮ ਆ, ਸਟੱਡ ਫਾਰਮ ਉਹਨੂੰ ਬੋਲਦੇ ਆ ਜੀ। ਉੱਥੇ ਵੈਸੇ ਕੋਈ ਐਰਾ ਗੈਰਾ ਤੇ ਕੋਈ ਜਾ ਨਹੀਂ ਸਕਦਾ, ਸਾਡੇ ਵਰਗੇ ਕਿਤੇ ਲਾਗੇ ਬੰਨੇ ਲੰਘ ਜਾਂਦੇ ਆ ਤੇ ਵੇਖ ਲੈਂਦੇ ਆ। ਉੱਥੇ ਤੁਸੀਂ ਜਾਓਗੇ ਤੇ ਬਹੁਤ ਪਸ਼ੂ ਧਨ, ਬਹੁਤ ਉੱਚ ਕੋਟੀ ਦਾ। ਮੱਝਾਂ ਵੀ ਪਿੱਛੇ ਜਿਹਨਾਂ ਨੇ ਮੰਗਾਈਆਂ ਸੀ, ਜਿਹੜੀਆਂ ਮੇਰੇ ਖਿਆਲ ਦੇ ਨਾਲ 10-10 ਲੱਖ ਦੇ ਵੀ ਉੱਤੇ ਸੀ ਮੱਝਾਂ, ਉਹ ਇਹਨਾਂ ਨੇ ਮੰਗਾਈਆਂ ਸੀ। ਮੋਰ ਨੇ ਉੱਥੇ, ਬਹੁਤ ਕੁਛ ਆ ਇਹਨਾਂ ਦੇ ਫਾਰਮ ਹਾਊਸ ਤੇ, ਬਹੁਤ ਕੁਛ ਆ। ਆਮ ਬੰਦਾ ਉੱਥੇ ਜਾ ਨਹੀਂ ਸਕਦਾ। ਉੱਥੇ ਵੀ ਸਿਕਿਉਰਿਟੀ ਦਾ ਜਿਹੜਾ ਪ੍ਰਬੰਧ ਹੈ ਬਹੁਤ ਚਕਾਚੌਬੰਦ ਪ੍ਰਬੰਧ ਆ। ਔਰ ਕਮਾਲ ਦੀ ਗੱਲ ਇੱਕ ਤੁਹਾਨੂੰ ਹੋਰ ਦੱਸਾਂ ਕਿ ਇਹਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਖੇਤੀ ਹੁੰਦੀ ਹੈ ਜ਼ਿਆਦਾਤਰ ਉਹ ਆਰਗੈਨਿਕ ਖੇਤੀ ਹੁੰਦੀ ਹੈ। ਪੂਰੇ ਪੰਜਾਬ ਦੇ ਵਿੱਚ ਰਸਾਇਣਿਕ ਖੇਤੀ ਹੈ ਤੇ ਇਹਨਾਂ ਦੇ ਆਪਣੇ ਖੇਤਾਂ ਦੇ ਵਿੱਚ ਜ਼ਿਆਦਾਤਰ ਆਰਗੈਨਿਕ ਖੇਤੀ ਹੈ। ਆਰਗੈਨਿਕ ਖੇਤੀ ਦੇ ਚੰਗੇ ਜ਼ਿਮੀਦਾਰ ਉੱਥੇ ਕਹੇ ਜਾਂਦੇ ਆ। ਸੋ ਇਹਨਾਂ ਦੇ ਫਾਰਮ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਜਿਹੜਾ ਉਹ ਅੰਬਾਰ ਲੱਗਾ। ਬਹੁਤ ਬੇਸ਼ਕੀਮਤੀ ਪਸ਼ੂ ਵੀ ਨੇ, ਜਾਨਵਰ ਵੀ ਨੇ, ਔਰ ਉਹਨਾਂ ਦੇ ਲਈ ਉੱਥੇ ਨੌਕਰ ਚਾਕਰ ਆ ਜਿਹੜੇ, ਉਹ ਵੀ ਕਿਸੇ ਨਵਾਬ ਤੋਂ ਘੱਟ ਨਹੀਂ, ਉਹ ਵੀ ਪੂਰੀ ਠਾਠ ਵਾਲੀ ਜ਼ਿੰਦਗੀ ਜਿਉਂਦੇ ਆ। ਹੁਣ ਇਹਨਾਂ ਦਾ ਮਨ ਹੈ ਜਿਹੜਾ ਇੱਕ ਪ੍ਰਭਾਤ ਨਾਮ ਦੇ ਘੋੜੇ ਤੇ ਆਇਆ, ਜਿਹੜਾ ਮਾਰਵਾੜੀ, ਜਿਹਨੂੰ ਆਪਾਂ ਰਾਜਸਥਾਨ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਹਿ ਦਿੰਦੇ ਮਾਰਵਾੜੀ, ਉਹ ਮਾਰਵਾੜੀ ਹੈ ਕੋਈ ਜਿਹਦਾ ਨਾਮ ਨਰੈਣ ਸਿੰਘ ਆਕੜਵਾਸ ਆ। ਉਹਦੇ ਘੋੜੇ ਤੇ ਆਇਆ ਜਿਹਦਾ ਮੁੱਲ ਹੁਣ ਤੱਕ 1 ਕਰੋੜ ਤੇ 10 ਲੱਖ ਲੱਗ ਚੁੱਕਾ, 11 ਲੱਖ ਲੱਗ ਚੁੱਕਾ ਹੈ। ਬਹੁਤ ਵੱਡੇ ਵੱਡੇ ਲੋਕ ਇਸ ਦੌੜ ਦੇ ਵਿੱਚ ਸ਼ਾਮਲ ਆ ਕਿ ਜਿਹੜਾ ਪ੍ਰਭਾਤ ਆ ਉਹ ਸਾਡੀਆਂ ਪ੍ਰਭਾਤਾਂ ਨੂੰ ਜਾ ਕੇ ਸੰਦਲੀ ਕਰ ਦੇਵੇ, ਸਾਡੀ ਖੁਰਲੀ ਤੇ ਵੱਜ ਜਾਵੇ। ਉਸ ਦੌੜ ਦੇ ਵਿੱਚ ਬਾਦਲ ਪਰਿਵਾਰ ਵੀ ਸ਼ਾਮਲ ਆ। ਹੁਣ ਬਾਦਲ ਪਰਿਵਾਰ ਜਿਸ ਦੌੜ ਦੇ ਵਿੱਚ ਸ਼ਾਮਲ ਹੋਵੇ ਉਹ VVIP ਦੌੜ ਆਪੇ ਬਣ ਜਾਣੀ ਹੈ। ਇੱਥੇ ਹੁਣ ਮਸਲਾ ਇਹ ਵੀ ਬਣ ਜਾਣਾ, ਕਿਉਂਕਿ ਪੂਰੇ ਭਾਰਤ ਦੇ ਵਿੱਚੋਂ ਵਪਾਰੀ ਹੈ ਜਿਹੜੇ ਉਹ ਇਸ ਘੋੜੇ ਤੇ ਅੱਖ ਰੱਖੀ ਬੈਠੇ ਆ, ਤੇ ਫਿਰ ਸਾਡੇ ਵਰਗੇ ਵੀ ਅੱਖ ਰੱਖਣਗੇ ਕਿ ਹੋ ਸਕਦਾ ਸਾਡੇ ਪੰਜਾਬ ਦੇ ਵਿੱਚ ਹੀ ਘੋੜਾ ਆ ਜੇ, ਭਾਵੇਂ ਬਾਦਲਾਂ ਦੇ ਘਰੇ ਆ ਜੇ, ਕਿਉਂਕਿ ਪੰਜਾਬੀ ਜਿਹੜੇ ਆ ਉਹ ਵੀ ਇਸ ਖਰੀਦਦਾਰਾਂ ਦੀ ਲਾਈਨ ਦੇ ਵਿੱਚ ਲੱਗੇ ਆ। ਪਰ ਇੱਥੇ ਇੱਕ ਮਲਾਲ ਆ ਥੋੜਾ ਜਿਹਾ ਕਿ ਕਾਸ਼ ਕਿਤੇ ਇਹ ਘੋੜਾ ਕਿਤੇ ਪੰਜਾਬ ਦੇ ਵਿੱਚ ਹੁੰਦਾ। ਜਿਵੇਂ ਬੱਸਾਂ ਦੇ ਮਾਲਕ ਘਰੇ ਆ ਕੇ ਛੱਡ ਜਾਂਦੇ ਆ, ਉਵੇਂ ਘੋੜਾ ਵੀ ਹੁਣ ਇਹਨਾਂ ਦੇ ਫਾਰਮ ਤੇ ਆ ਕੇ ਵੱਜਾ ਹੋਣਾ ਸੀਗਾ। ਪਰ ਇਹ ਥੋੜਾ ਜਿਹਾ ਅਫਸੋਸ ਆ ਕਿ ਇਹ ਗਵਾਂਢੀ ਸੂਬਾ ਹੈ, ਪਰ ਉੱਥੇ ਵੀ ਭਾਰਤੀ ਜਨਤਾ ਪਾਰਟੀ ਹੈ, ਇਹਨਾਂ ਦੀ ਸਾਥੀ ਭਾਈਵਾਲ ਪਾਰਟੀ ਹੈ। ਹੋ ਸਕਦਾ ਕਿ ਸੌਦਾ ਸਿਰੇ ਚੜ ਜਾਵੇ। ਜੇ ਸਿਰੇ ਚੜ ਗਿਆ ਤੇ ਹੋ ਇਹ ਵੀ ਸਕਦਾ ਕਿ ਸਾਡੇ ਵਰਗਾ ਲੰਘਦਾ ਟੱਪਦਾ ਕਿਤੇ ਪ੍ਰਭਾਤ ਤੇ ਝਾਤ ਮਾਰਾਵੇ। ਜੀ ਜੀ। ਤੇ ਅੱਗੇ ਗੱਲ ਕਰੀਏ, ਆਸ਼ੂਤੋਸ਼ ਫਰਿੱਜ ਵਾਲੇ ਬਾਬੇ ਦੇ ਮਾਮਲੇ ਦੇ ਵਿੱਚ ਸੁਣਵਾਈ ਹੋਈ, ਪਰ ਮਾਮਲਾ ਕਿਸੇ ਸਿਰ ਨਾ ਲੱਗਾ। ਸੁਣਵਾਈ ਹੁੰਦੀ ਪਈ ਹੈ ਜੀ, ਬਸ ਕੋਈ ਕਾਰਵਾਈ ਨਹੀਂ ਹੁੰਦੀ ਪਈ। ਸੁਣਵਾਈ ਹੈ, ਕਾਰਵਾਈ ਤੇ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ, ਪਰ ਮਾਮਲਾ ਐਸਾ ਲਟਕਿਆ ਕਿ ਹੁਣ ਤੇ ਕਦੇ ਕਦੇ ਇਸ ਤਰ੍ਹਾਂ ਲੱਗਦਾ ਹੈ ਕਿ ਸੋਚ ਜੀ ਆਉਂਦੀ ਮਨ ਦੇ ਵਿੱਚ ਕਿ ਬਾਬਾ ਕਿਵੇਂ ਸਮਾਧੀ 'ਚ ਹੋਏਗਾ। ਉਹ ਤੇ ਬਹੁਤ ਜ਼ਿਆਦਾ ਹੁਣ ਸਮਾਧੀ ਗਾਂਹ ਨਿਕਲ ਗਈ ਹੈ ਤੇ ਕਿਤੇ ਹੋਰ ਚੰਦ ਨਾ ਚੜ ਜਾਵੇ। ਪਰ ਅਫਸੋਸ ਦੀ ਗੱਲ ਇਹ ਹੈ ਕਿ ਹਾਈ ਕੋਰਟ ਵੀ ਬਹੁਤ ਜ਼ਿਆਦਾ ਸਮਾਂ ਲੈ ਰਿਹਾ ਇਸ ਮਾਮਲੇ। ਇਹ ਨਿਪਟ ਜਾਣਾ ਚਾਹੀਦਾ ਸੀ, ਕਿਉਂਕਿ ਉੱਥੇ ਪਾਰਟੀਆਂ ਜਿਹੜੀਆਂ 3 ਨੇ, ਇੱਕ ਤੇ ਉਹ ਡੇਰਾ ਹੈ ਨੂਰ ਮਹਿਲੀਆਂ ਦਾ, ਦੂਜਾ ਸਰਕਾਰ ਆ, ਤੇ ਤੀਜਾ ਇਹ ਜਿਹੜਾ ਦਲੀਪ ਝਾ ਜਿਹੜਾ ਇਹਦਾ ਪੁੱਤਰ ਹੋਣ ਦਾ ਦਾਅਵਾ ਕਰਦਾ। 3 ਪਾਰਟੀਆਂ
ਤਿੰਨਾਂ ਪਾਰਟੀਆਂ ਦਾ ਮੇਰੇ ਖਿਆਲ ਦੇ ਨਾਲ ਆਪੋ ਆਪਣਾ ਜਿਹੜਾ ਸਟੇਟਸ ਹੈ ਉਹ ਪਹਿਲਾਂ ਉੱਥੇ ਦਾਖਲ ਹੋ ਚੁੱਕਾ ਵਾ। ਉਹਨਾਂ ਦੀ ਆਪਣੀ ਜਿਹੜੀ ਦਲੀਲ ਆ ਡੇਰੇ ਵਾਲਿਆਂ ਦੀ ਕਿ ਉਹ ਸਮਾਧੀ ਦੇ ਵਿੱਚ ਆ, ਜਦ ਕਿ ਇੱਥੋਂ ਦੀ ਸਰਕਾਰ ਹੈ ਜਿਹੜੀ ਉਹ ਪਹਿਲਾਂ ਮੁੱਢਲੇ ਦਿਨਾਂ ਦੇ ਵਿੱਚ ਹੀ ਰਿਪੋਰਟ ਦਾਖਲ ਕਰ ਚੁੱਕੀ ਹੈ ਕਿ ਇਹ ਕਲੀਨਿਕਲੀ ਡੈਡ ਕਰਾਰ ਦੇ ਦਿੱਤਾ ਚੁੱਕਾ ਹੈ ਸਾਡੇ ਡਾਕਟਰੀ ਪੈਨਲ ਦੇ ਦੁਆਰਾ। ਜਦੋਂ ਹੁਣ ਸਰਕਾਰ ਦਾ ਡਾਕਟਰੀ ਪੈਨਲ ਹੈ ਜਿਹੜਾ ਉਹ ਕਲੀਨਿਕਲੀ ਉਹਨੂੰ ਡੈਡ ਐਲਾਨ ਚੁੱਕਾ ਹੈ ਤੇ ਫਿਰ ਸਰਕਾਰ ਦਾ ਵੀ ਉੱਥੇ ਇੱਕ ਤਰ੍ਹਾਂ ਨਾਲ ਕਹਿ ਲਈਏ ਰੁਖ ਹੈ ਜਿਹੜਾ ਸਾਫ਼ ਹੋ ਜਾਂਦਾ ਹੈ। ਤੀਜਾ ਜਿਹੜਾ ਸੁਣਵਾਈ ਦਾ ਪੱਖ ਰਹਿ ਗਿਆ ਉਹ ਰਹਿ ਗਿਆ ਦਲੀਪ ਝਾ ਦਾ। ਇਸ ਪੱਖ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਸੁਣਿਆ ਜਾ ਸਕਦਾ ਸੀ, ਪਰ ਪਤਾ ਨਹੀਂ ਕਿਉਂ ਉਹ ਸਾਡੀਆਂ ਅਦਾਲਤਾਂ ਜਿਹੜੀਆਂ ਉਹਨਾਂ ਤੇ ਬੋਝ ਕੰਮ ਦਾ ਜ਼ਿਆਦਾ ਹੈ, ਜਾਂ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਜ਼ਿਆਦੀ ਹੈ, ਜਾਂ ਸਾਡੀਆਂ ਸਰਕਾਰਾਂ ਦੇ ਕੋਲ ਬਹਾਨੇ ਜ਼ਿਆਦੇ ਆ। ਇਸ ਕਰਕੇ ਕੁਛ ਨਾ ਕੁਛ ਤੇ ਹੈ ਜਿਹੜਾ ਇਹ ਸੁਣਵਾਈ ਹੈ ਲੰਮੀ ਹੁੰਦੀ ਗਈ। ਅੱਜ ਵੀ ਇਹਨਾਂ ਨੇ ਸਟੇਟਸ ਰਿਪੋਰਟ ਉੱਥੇ ਦਾਖਲ ਕਰਨੀ ਸੀ। ਸਟੇਟਸ ਰਿਪੋਰਟ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਦੱਸੋ ਤੁਸੀਂ ਕੀ ਕੀਤਾ ਅੱਜ ਤੱਕ ਇਸ ਮਾਮਲੇ ਦੇ ਵਿੱਚ ਜੀ। ਤੇ ਸਰਕਾਰ ਨੂੰ ਹਾਈ ਕੋਰਟ ਨੇ 2-3 ਵਾਰੀ ਅੱਗੇ ਵੀ ਕਿਹਾ ਕਿ ਭਾਈ ਦੱਸੋ ਤੁਸੀਂ ਇਸ ਮਾਮਲੇ 'ਚ ਕੀ ਕਰ ਰਹੇ ਹੋ। ਇਹ ਨਹੀਂ ਦੱਸਦੇ ਪਏ ਕਿ ਅਸੀਂ ਕੀ ਕਰ ਰਹੇ ਹਾਂ। ਕਰਨਾ ਖੇਹ ਦੀ ਮਿੱਟੀ ਹੈ ਕਿਉਂਕਿ ਅੱਗੇ ਇਲੈਕਸ਼ਨ ਆ। ਇਹਨਾਂ ਨੂੰ ਪਤਾ ਨੂਰ ਮਹਿਲੀਆਂ ਦੀ ਬਹੁਤ ਸਾਰੀ ਵੋਟ ਹੈ ਜਿਹੜੀ ਉਹ ਜੁੜੀ ਹੋਈ ਹੈ ਡੇਰੇ ਦੇ ਨਾਲ। ਜੇ ਅਸੀਂ ਇਸ ਹਾਲਤ ਦੇ ਵਿੱਚ ਜਾ ਕੇ ਸਟੇਟਸ ਰਿਪੋਰਟ ਵੀ ਕੋਈ ਦਾਖਲ ਕਰ ਦਿੰਦੇ ਆ, ਉਹਦੇ ਤੇ ਨੂਰ ਮਹਿਲੀ ਇਤਰਾਜ਼ ਕਰ ਦਿੰਦੇ ਤੇ ਸਾਡਾ ਜਿਹੜਾ ਕਹਿ ਸਕਦੇ ਕਿ ਅੱਗੇ ਹੀ ਸਾਡਾ ਢਾਂਚਾ ਖਰਾਬ ਆ ਉਹ ਕਿਤੇ ਹੋਰ ਨਾ ਨੁਕਸਾਨਿਆ ਜਾਵੇ। ਇਸ ਕਰਕੇ ਇਹਨਾਂ ਦੇ ਹੱਥ ਹੈ ਜਿਹੜੇ ਉਹ ਵੱਜੇ ਹੋਏ ਸਮਝ ਲਓ, ਜਾਂ ਇਹ ਸਮਝ ਲਓ ਕਿ ਇਹ ਉਸ ਪਾਸੇ ਤੁਰ ਕੇ ਰਾਜੀ ਨਹੀਂ। ਪਰ ਜੋ ਮਰਜ਼ੀ ਹੈ, ਇਸ ਮਾਮਲੇ ਨੇ ਹੁਣ ਜਿੰਨੀ ਲੰਬਾਈ ਤੈਅ ਕਰ ਲਈ ਹੈ, ਲੱਗਦਾ ਇਹ ਹੈ ਕਿ ਹਲੇ ਛੇਤੀ ਇਹਨੇ ਮੁੱਕਣਾ ਵੀ ਨਹੀਂ, ਕਿਉਂਕਿ 2017 ਅੱਗੇ ਆ ਗਈ ਹੈ। ਨਵੰਬਰ ਦੇ ਵਿੱਚ ਹੁਣ ਇਹਦੀ ਸੁਣਵਾਈ ਹੋਣੀ ਹੈ। ਉਦੋਂ ਇੱਕ ਅੱਧੀ ਤਰੀਕ ਬਾਦਲ ਸਾਹਿਬ ਹੋਰ ਲੈ ਲੈਣਗੇ, ਉਸ ਤੋਂ ਬਾਅਦ ਇਲੈਕਸ਼ਨ ਹੋ ਜਾਏਗਾ। ਫਿਰ ਜਿਹੜੇ ਨਾਂ ਦਾ ਸੂਰਜ ਚੜ੍ਹੇਗਾ ਉਸੇ ਤਰ੍ਹਾਂ ਦੀ ਉਹਦੀ ਰੋਸ਼ਨੀ ਹੋਏਗੀ। ਪਤਾ ਨਹੀਂ ਕਿਹਦੇ ਨਾਂ ਦਾ ਸੂਰਜ ਚੜ੍ਹਨਾ। ਸੋ ਇਸ ਕਰਕੇ ਇਹਨਾਂ ਨੇ 2017 ਲਿਆਉਣਾ ਸੀ ਇਸ ਮਾਮਲੇ 'ਚ, ਲੈ ਆਇਆ। ਪਰ ਹਾਈ ਕੋਰਟ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਮੌਕਾ ਦਿੱਤਾ ਉਹ ਹੈਰਾਨ ਕਰਦਾ ਹੈ। ਜੀ ਮਲੇਸ਼ੀਆ ਦਾ ਜਿਹੜਾ ਫਲਾਈਟ MH370 ਜਿਹੜੀ ਲਾਪਤਾ ਹੋਈ ਸੀ ਉਸਨੂੰ ਤਕਰੀਬਨ 2 ਸਾਲ ਹੋ ਗਏ ਨੇ। ਉਸ ਜਹਾਜ਼ ਦੇ ਮਲਬਾ ਮਿਲਣ ਦਾ ਦਾਅਵਾ ਕੀਤਾ ਹੈ ਮਲੇਸ਼ੀਆ ਨੇ। ਮਲੇਸ਼ੀਆ ਸਰਕਾਰ ਨੇ ਪੁਸ਼ਟੀ ਤੇ ਕਰ ਦਿੱਤੀ ਹੈ ਕਿ ਅਫਰੀਕੀ ਮੁਲਕ ਤਨਜ਼ਾਨੀਆ ਦੇ ਸਮੁੰਦਰ 'ਚੋਂ ਜਿਹੜਾ ਮਲਬਾ ਮਿਲਿਆ ਜਹਾਜ਼ ਦਾ, ਮਲਬਾ ਕੀ ਸਬੂਤਾ ਜਹਾਜ਼ ਹੀ ਮਿਲਿਆ, ਪਰ ਉਹਦੇ ਵਿੱਚੋਂ ਦੱਸਦੇ ਹਾਲੇ ਕਿ ਸਬੂਤਾ ਜਹਾਜ਼ ਇਹ ਕਰੇ ਕਿ ਢਾਂਚਾ ਜਿਹੜਾ ਸਬੂਤਾ ਉਹ ਮਿਲ ਗਿਆ, ਮਲਬਾ ਉਹਦਾ ਵਾਹਵਾ ਮਲਬਾ ਮਿਲਿਆ। ਤਾਂ ਉਹਦੇ ਵਿੱਚ ਹੁਣ ਇਹ ਗੱਲ ਮਲੇਸ਼ੀਆ ਸਰਕਾਰ ਵੱਲੋਂ ਆਈ ਹੈ ਪੁਸ਼ਟ ਹੋ ਕੇ ਕਿ ਇਹ ਮਲਬਾ ਉਸੇ ਜਹਾਜ਼ ਦਾ MH370 ਦਾ। ਤੇ ਇਸ ਹਾਦਸੇ ਬਾਰੇ ਹਾਲੇ ਤੱਕ ਗੱਲ ਕੋਈ ਸਾਹਮਣੇ ਨਹੀਂ ਆ ਰਹੀ ਕਿ ਕਿਵੇਂ ਵਾਪਰਿਆ, ਕੀ ਵਾਪਰਿਆ, ਔਰ ਨਾ ਹੀ ਅਧਿਕਾਰਤ ਤੌਰ ਤੇ ਹਾਲੇ ਕਿਸੇ ਹੋਰ ਮੁਲਕ ਵੱਲੋਂ, ਕਿਉਂਕਿ ਇਹ ਇੱਕ ਸਾਂਝਾ ਆਪਰੇਸ਼ਨ ਸੀ, ਜਿਵੇਂ ਇਹਦੇ ਵਿੱਚ ਆਸਟ੍ਰੇਲੀਆ ਵੀ ਸੀ ਮੇਰੇ ਹਿਸਾਬ ਦੇ ਨਾਲ ਸ਼ਾਮਲ ਆਪਰੇਸ਼ਨ ਦੇ ਵਿੱਚ, ਤਾਂ ਉਹਨਾਂ ਵੱਲੋਂ ਹਾਲੇ ਤੱਕ ਕੋਈ ਅਧਿਕਾਰਤ ਇਹਦੀ ਪੁਸ਼ਟੀ ਨਹੀਂ ਕੀਤੀ ਗਈ। ਯਾਨੀ ਮਲੇਸ਼ੀਆ ਸਰਕਾਰ ਨੇ ਦਾਅਵਾ ਕੀਤਾ, ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਮਲਬਾ ਉਸੇ ਜਹਾਜ਼ ਦਾ ਸੀ। ਜੇ ਮਲੇਸ਼ੀਆ ਸਰਕਾਰ ਨੇ ਪੁਸ਼ਟੀ ਕੀਤੀ, ਕੱਲ ਨੂੰ ਚਾਈਨਾ ਵੀ ਕਰ ਦਿੰਦਾ, ਆਸਟ੍ਰੇਲੀਆ ਵੀ ਕਰ ਦਿੰਦਾ, ਤੇ ਫਿਰ ਇਹ ਮੰਨ ਲਿਆ ਜਾਏਗਾ ਕਿ ਇਹ ਉਹੀ ਜਹਾਜ਼ ਸੀ। ਪਰ ਇਸ ਆਪਰੇਸ਼ਨ ਨੂੰ ਵੀ ਲੰਮਾ ਸਮਾਂ ਬੀਤ ਗਿਆ ਔਰ ਇਹਦੇ ਤੇ ਹੁਣ ਤੱਕ 912 ਕਰੋੜ ਰੁਪਈਆ ਜਿਹੜਾ ਉਹ ਖਰਚ ਵੀ ਆਇਆ। ਬਹੁਤ ਦੇਰ ਲੱਗੀ ਹੈ, ਬਹੁਤ ਵੱਡੇ ਪੱਧਰ ਤੇ ਇਹ ਆਪਰੇਸ਼ਨ ਸ਼ੁਰੂ ਕੀਤਾ ਗਿਆ। ਇਹਨੂੰ ਹੁਣ ਹਾਲੇ ਦੇਖ ਸਕਦੇ ਹਾਂ ਆਪਾਂ ਕਰੀ ਕਿ ਕਿਸੇ ਨਾ ਕਿਸੇ ਪਾਸੇ ਗੱਲ ਲੱਗੀ ਹੈ, ਪਰ ਹਾਲੇ ਪੂਰੀ ਤਰ੍ਹਾਂ ਪ੍ਰਮਾਣਿਤ ਹੋਣ 'ਚ ਸਮਾਂ ਲੱਗੇਗਾ। ਇਹ ਤੋਂ ਬਾਅਦ ਇੱਕ ਜਹਾਜ਼ ਹੋਰ ਡਿੱਗਿਆ ਗਿਆ ਸੀਗਾ ਰੂਸ ਦੇ ਵਿੱਚ, ਉਹਦੇ ਬਾਰੇ ਵੀ ਨਹੀਂ ਸੀ ਪਤਾ ਲੱਗਾ। ਉਹ ਇੱਕ ਮੁਲਕ ਕਹਿੰਦਾ ਸੀ ਕਿ ਇਹਨਾਂ ਨੇ ਮਿਜ਼ਾਈਲ ਚਲਾਈ ਹੈ, ਦੂਜਾ ਕਹਿੰਦਾ ਸੀ ਇਹਨਾਂ ਦੇ ਬਾਗੀਆਂ ਨੇ ਚਲਾਈ ਹੈ। ਉਹ ਵੀ ਗੱਲ ਦਾ ਪਤਾ ਨਹੀਂ ਲੱਗਿਆ, ਉਹ ਵੀ ਸਸਪੈਂਸ ਜਾਂ ਬਰਕਰਾਰ ਹੀ ਰਹਿ ਗਿਆ। ਇਹਦਾ ਵੀ ਸਸਪੈਂਸ ਹੀ ਹੈ ਕਿ ਇਸ ਫਲਾਈਟ ਦੇ ਨਾਲ ਕੀ ਹਾਦਸਾ ਦਰਪੇਸ਼ ਆਇਆ, ਕਿਸ ਤਰ੍ਹਾਂ ਦਾ ਇਹ ਸਾਰਾ ਵਾਕਿਆ ਘਟਿਆ, ਉਹ ਹਾਲੇ ਤੱਕ ਅਸਪਸ਼ਟ ਆ। ਹੁਣ ਚੀਜ਼ਾਂ ਉਮੀਦ ਕੀਤੀਆਂ ਜਾ ਸਕਦੀਆਂ ਕਿ ਹੌਲੀ ਹੌਲੀ ਇੱਕ ਇੱਕ ਕਰਕੇ ਸ਼ਾਇਦ ਸਪਸ਼ਟ ਹੋ ਜਾਣਗੀਆਂ। ਪਰ ਸਾਡੇ ਇੱਥੇ ਵੀ ਇੱਕ ਜਹਾਜ਼ ਆ ਜਿਹੜਾ ਉਹ ਲਾਪਤਾ ਹੋਇਆ, ਮੇਰੇ ਖਿਆਲ ਦੇ ਨਾਲ ਹੁਣ ਤੇ ਕਾਫੀ 3-4 ਮਹੀਨੇ ਹੋ ਗਏ ਆ। ਜਿਹੜਾ ਹਵਾਈ ਸੈਨਾ ਦਾ ਜਹਾਜ਼ ਸੀ, 20 ਜਣੇ ਉਹਦੇ 'ਚ ਸਵਾਰ ਸਨ, ਉਹਦਾ ਵੀ ਪਤਾ ਨਹੀਂ ਲੱਗ ਰਿਹਾ। ਤੇ ਜੇ ਅਸੀਂ ਦੇਖੀਏ ਕਿ ਹੁਣ ਐਡਾ ਵੱਡਾ ਆਪਰੇਸ਼ਨ, ਇੰਨਾ ਖਰਚ ਇਹਦੇ ਤੇ ਆ ਗਿਆ,
ਜੇ ਅਸੀਂ ਭਾਰਤ ਵਾਲੇ ਪਾਸੇ ਵੇਖੀਏ, ਇਹ ਕਦੇ ਅਮਰੀਕਾ ਵੱਲ ਵਹਿੰਦੇ, ਕਦੇ ਉਹਦੇ ਵੱਲ ਵਹਿੰਦੇ ਆ, ਤੇ ਫਿਰ ਤੇ ਹਾਲੇ ਸਾਨੂੰ ਬਹੁਤ ਇੰਤਜ਼ਾਰ ਕਰਨਾ ਪਵੇਗਾ ਕਿ ਉਸ ਜਹਾਜ਼ ਦੇ ਨਾਲ ਕੀ ਬਣਿਆ। ਉਹ ਸਿੱਟਾ ਸਾਨੂੰ ਸੁਣਨ ਨੂੰ, ਦੇਖਣ ਨੂੰ, ਤੇ ਹੋ ਸਕਦਾ ਐਦੋਂ ਵੀ ਲੰਮਾ ਸਮਾਂ ਇੰਤਜ਼ਾਰ ਕਰਨਾ ਪਵੇ। ਜੀ ਜੀ ਸਾਰਿਆਂ ਨੂੰ ਮਿੰਟੂ ਜੀ ਮਾਝੀ, ਦਾਨਾ ਮਾਂਝੀ ਯਾਦ ਹੋਵੇਗਾ, ਜਿਹਨੇ ਮੋਢੇ ਦੇ ਉੱਤੇ ਲਾਸ਼ ਢੋਈ ਸੀ ਆਪਣੀ ਪਤਨੀ ਦੀ। ਉਸ ਦੀ ਉਹ ਵੀਡੀਓ ਦੇਖ ਕੇ ਬਹਿਰੀਨ ਦੇ ਪ੍ਰਧਾਨ ਮੰਤਰੀ ਨੇ ਮਦਦ ਭੇਜੀ। ਰਾਜ ਕਰਨਵੀਰ ਸਿੰਘ ਜੀ, ਖਬਰਾਂ ਚੰਗੀਆਂ ਵੀ ਆ ਜਾਂਦੀਆਂ ਨੇ, ਕਈ ਵਾਰ ਇੰਨੀਆਂ ਜ਼ਿਆਦਾ ਖਬਰਾਂ ਨੈਗੇਟਿਵ ਆਉਂਦੀਆਂ ਨੇ, ਨਕਾਰਾਤਮਕ ਆਉਂਦੀਆਂ ਨੇ ਕਿ ਅਸੀਂ ਗਿੱਝ ਜੇ ਜਾਂਦੇ ਹਾਂ, ਔਰ ਉਸ ਭੀੜ ਦੇ ਵਿੱਚ ਜਿਹੜੀਆਂ ਚੰਗੀਆਂ ਸਕਾਰਾਤਮਕ ਚੀਜ਼ਾਂ ਹੁੰਦੀਆਂ ਨੇ ਉਹ ਗਵਾਚ ਵੀ ਜਾਂਦੀਆਂ ਨੇ। ਹੁਣ ਵੇਖੋ, ਇਹ ਬੇਸ਼ੱਕ ਜਿਵੇਂ ਇੱਕ ਆਲੋਚਨਾ ਦੇ ਪੱਖ ਤੋਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਸ਼ਾਇਦ ਸ਼ਰਮ ਦਿੱਤੀ ਹੋਏਗੀ ਜਾਂ ਇਸ ਤਰ੍ਹਾਂ ਦਾ ਕੋਈ ਅਹਿਸਾਨ ਆ, ਪਰ ਮੇਰੇ ਖਿਆਲ ਦੇ ਨਾਲ ਇਹ ਮਨੁੱਖੀ ਭਾਵਾਂ ਦੀ ਇੱਕ ਕਦਰਦਾਨੀ ਹੈ ਕਿ ਮਨੁੱਖੀ ਭਾਵ ਕਿਤੇ ਵੀ, ਕਿਸੇ ਵੀ ਧਰਮ ਦੇ ਵਿੱਚ ਕਿੰਨੀ ਵੀ ਦੂਰੀ ਤੇ ਜਾ ਕੇ ਉਹ ਪ੍ਰਗਟ ਹੋ ਸਕਦੇ ਆ, ਉਹ ਚੋਟ ਕਰ ਸਕਦੇ ਆ। ਇਨਸਾਨੀ ਭਾਵ ਆ, ਇਹਨੂੰ ਇਨਸਾਨੀ ਭਾਵਾਂ ਦੇ ਤੌਰ ਤੇ ਲੈਣਾ ਚਾਹੀਦਾ। ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਸਰਕਾਰ ਨੇ ਕੀ ਕੀਤਾ, ਉਹਨਾਂ ਨੇ ਕੀ ਕਰਤਾ। ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਜਿਹੜਾ ਬੰਦਾ ਕਰ ਰਿਹਾ ਹੈ ਉਹ ਕੌਣ ਹੈ, ਕਿੱਥੇ ਰਹਿੰਦਾ ਹੈ, ਤੇ ਉਹ ਕੀ ਸੋਚ ਰੱਖਦਾ ਹੈ। ਉਸ ਪ੍ਰਧਾਨ ਮੰਤਰੀ ਜਿਹਦਾ ਨਾਂ ਅਲ ਖਲੀਫਾ ਹੈ, ਕੁਛ ਇਸ ਤਰ੍ਹਾਂ ਦੇ, ਕਿਉਂਕਿ ਇਹਨਾਂ ਦੇ ਨਾਮ ਵੀ ਬਹੁਤ ਵੱਡੇ ਹੁੰਦੇ ਆ, ਉਹਦਾ ਨਾਮ ਮੇਰੇ ਖਿਆਲ ਦੇ ਨਾਲ ਬਿਨ ਸਲਮਾਨ ਅਲ ਖਲੀਫਾ ਹੈ ਪੂਰਾ ਨਾਮ ਉਸ ਪ੍ਰਧਾਨ ਮੰਤਰੀ ਦਾ। ਉਹਨੇ 9,11,000 ਰੁਪਏ ਜਿਹੜਾ ਉੱਥੇ ਸਾਡਾ ਜਿਹੜਾ ਭਾਰਤ ਦਾ ਸਫਾਰਤਖਾਨਾ ਹੈ ਉਹਦੇ ਵਿੱਚ ਜਾ ਕੇ ਦਾਨਾ ਮਾਂਝੀ ਲਈ ਦਿੱਤੇ ਆ। ਤੇ ਸਿਰਫ ਉਹਨੇ ਉਹ ਫੋਟੋ ਵੇਖੀ, ਉਹ ਫੋਟੋ ਵੇਖ ਕੇ ਉਹਦੇ ਜਿਹੜੇ ਹਿਰਦੇ ਦੇ ਵਿੱਚ ਇਸ ਚੀਜ਼ ਨੇ ਐਸਾ ਕਹਿ ਲਈਏ ਅਸਰ ਪਾਇਆ ਕਿ ਉਹ ਆਪ ਜਾ ਕੇ ਉੱਥੇ ਇੰਡੀਅਨ ਸਫਾਰਤਖਾਨੇ ਦੇ ਵਿੱਚ ਦੇ ਕੇ ਆਇਆ ਰਾਸ਼ੀ ਕਿ ਇਹ ਦਾਨਾ ਮਾਂਝੀ ਤੱਕ ਪਹੁੰਚਦੀ ਕਰ ਦਿੱਤੀ ਜਾਵੇ। ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਹੋਰ ਵੀ ਨੇ। ਆ ਪਿੱਛੇ ਜੇ ਸਾਡੇ ਭਾਰਤ ਦੇ ਵਿੱਚੋਂ ਇੱਕ ਖਬਰ ਆਈ ਕਿ ਆਟੋ ਦੇ ਵਿੱਚ ਪਤੀ ਆਪਣੀ ਗਰਭਵਤੀ ਪਤਨੀ ਨੂੰ ਲੈ ਕੇ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਪ੍ਰੂਸਤ ਪੀੜਾ ਜਿਹੜੀਆਂ ਸ਼ੁਰੂ ਹੋ ਗਈਆਂ, ਬਹੁਤ ਜ਼ਿਆਦਾ ਵੱਧ ਗਈਆਂ। ਆਟੋ ਵਾਲੇ ਨੇ ਕਿਹਾ ਕਿ ਕਿਤੇ ਇੱਥੇ ਡਿਲੀਵਰੀ ਨਾ ਹੋ ਜੇ। ਉਹਨੇ ਕਿਹਾ ਕਿ ਥੱਲੇ ਉਤਰੋ ਭਾਈ, ਮੈਂ ਇਹ ਕੰਮ ਮੈਂ ਨਹੀਂ ਹੋਣ ਦੇਣਾ। ਉਹ ਉਹਨਾਂ ਨੂੰ ਤਾਰ ਕੇ ਮੀਂਹ ਦੇ ਵਿੱਚ ਤੇ ਆਪ ਚਲੇ ਗਿਆ। ਕੋਲ ਇੱਕ ਮੰਦਿਰ ਸੀ, ਮੰਦਿਰ ਦੇ ਵਿੱਚ ਉਹਨਾਂ ਨੇ ਓਟ ਆਸਰਾ ਲਿਆ। ਉੱਥੇ ਮੰਦਿਰ ਦੇ ਵਿੱਚ ਉਹ ਡਿਲੀਵਰੀ ਹੋਈ ਹੈ। ਜਿਸ ਪਤੀ ਪਤਨੀ ਦੇ ਘਰ ਬੱਚਾ ਮੰਦਿਰ ਦੇ ਵਿੱਚ ਹੋਇਆ, ਉਹ ਦੋਵੇਂ ਜੀ ਆਪ ਮੁਸਲਮਾਨ ਸਨ ਤੇ ਉਸ ਬੱਚੇ ਦਾ ਨਾਂ ਰੱਖਿਆ ਗਿਆ ਗਣੇਸ਼ ਦੀਨ, ਗਣੇਸ਼ ਵੀ ਤੇ ਦੀਨ। ਉਹ ਖਬਰ ਲੁਕ ਜਾਂਦੀ ਹੈ ਨਾ। ਇਹੋ ਜਿਹੀਆਂ ਚੰਗੀਆਂ ਖਬਰਾਂ ਜਿਹੜੀਆਂ ਉਹ ਨਕਾਰਾਤਮਕ ਖਬਰ, ਕਿਉਂਕਿ ਨਕਾਰਾਤਮਕਤਾ ਦਾ ਹੀ ਅੱਜ ਕੱਲ੍ਹ ਮੁੱਲ ਆ, ਉਹਦਾ ਹੀ ਚਲਨ ਹੈ, ਤਾਂ ਉਹ ਚੀਜ਼ਾਂ ਗਵਾਚ ਜਾਂਦੀਆਂ। ਪਰ ਇਹ ਸਾਡੀ ਸ੍ਰਿਸ਼ਟੀ ਲਈ, ਸਾਡੀ ਲੁਕਾਈ ਲਈ, ਸਾਡੀ ਕਾਇਨਾਤ ਲਈ, ਸਾਡੇ ਆਵਾਮ ਲਈ ਇਹ ਚੀਜ਼ਾਂ ਬਹੁਤ ਕੰਮ ਦੀਆਂ। ਤੇ ਸਾਨੂੰ ਵੇਖਣਾ ਚਾਹੀਦਾ ਹੈ ਕਿ ਨੈਤਿਕ ਕਦਰਾਂ ਕੀਮਤਾਂ, ਮਨੁੱਖੀ ਜਜ਼ਬਾਤ ਹਾਲੇ ਵੀ ਜਿਉਂਦਾ ਨੇ। ਜੀ ਜੀ ਬਿਲਕੁਲ। ਤੇ ਨਕਾਰਾਤਮਕ ਖਬਰਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਇਹ ਹੁਣ ਜਿਹੜੀਆਂ ਅਸੈਂਬਲੀ ਦੇ ਵਿੱਚ ਜੁੱਤੀ ਚੱਲੀ ਆ, ਉਹਦੀ ਕੀਮਤ 50,000 ਪਈ ਆ। ਸਾਡੇ ਪੰਜਾਬ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੀਆਂ ਜ਼ਿਆਦੀਆਂ ਹੀ ਖਬਰਾਂ ਆਉਣ ਲੱਗ ਪਈਆਂ। ਪਹਿਲਾਂ ਸਕਾਰਾਤਮਕ ਚੀਜ਼ਾਂ ਸਾਡੇ ਪੰਜਾਬ 'ਚ ਬਹੁਤ ਜ਼ਿਆਦਾ ਆਉਂਦੀਆਂ ਸਨ। ਸਕਾਰਾਤਮਕਤਾ ਹਾਲੇ ਇੱਥੇ ਖਤਮ ਨਹੀਂ ਹੋਈ। ਬਹੁਤ ਸਾਰੇ ਐਸੇ ਦੇਵ ਪੁਰਸ਼ ਨੇ ਜਿਹੜੇ ਦਿਨ ਰਾਤ ਇੱਕ ਕਰਦੇ ਪਏ ਆ ਲੋਕਾਈ ਦੀ ਸੇਵਾ ਦੇ ਵਿੱਚ, ਪਰ ਫਿਰ ਵੀ ਨਕਾਰਾਤਮਕਤਾ ਦਾ ਇੱਕ ਜ਼ੋਰ ਤੇ ਹੈ। ਜਿਹੜੀ ਜੁੱਤੀ ਉੱਥੇ ਉਛਾਲੀ ਗਈ ਸੀ ਅਸੈਂਬਲੀ ਦੇ ਵਿੱਚ, ਕੈਨੇਡਾ ਦੇ ਇੱਕ ਚੈਨਲ ਨੇ ਕਿਹਾ ਕਿ ਭਾਈ ਜੇ ਤੁਸੀਂ ਵਿਖਾ ਦਿਓ ਸਾਡੇ ਚੈਨਲ ਤੇ ਉਸ ਜੁੱਤੀ ਦੇ ਦਰਸ਼ਨ ਕਰਾਓ ਤੇ ਅਸੀਂ ਤੁਹਾਨੂੰ 50,000 ਰੁਪਇਆ ਵੀ ਦੇ ਸਕਦੇ ਹਾਂ। ਹੁਣ ਗੱਲ 50,000 ਰੁਪਏ ਦੀ ਨਹੀਂ, ਗੱਲ ਤੇ ਇਹ ਹੈ ਕਿ ਜੁੱਤੀ ਹੈ ਜਿਹੜੀ ਉਹ ਸਾਰੀ ਦੁਨੀਆ ਦੇ ਵਿੱਚ ਪ੍ਰਦਰਸ਼ਿਤ ਹੋਣੀ ਹੈ। ਤਰਲੋਚਨ ਸਿੰਘ ਸੁੰਡ ਨੇ ਲੱਭਣੀ ਸ਼ੁਰੂ ਕਰ ਦਿੱਤੀ ਕਿ ਜੇ ਜੁੱਤੀ ਉਹ ਮਿਲ ਜਾਵੇ ਤੇ ਗੱਲ ਚੰਗੀ ਆ, ਪਰ ਅਫਸੋਸ ਉਹ ਜੁੱਤੀ ਉਹਨੂੰ ਮਿਲੀ ਨਹੀਂ। ਉਹਨੇ ਇੱਕ ਸਕੀਮ ਹੋਰ ਲਾਈ ਕਿ ਆਪਾਂ ਕਿਉਂ ਨਾ ਪੰਜਾਬੀਆਂ ਵਾਲਾ ਜੁਗਾੜ ਕਰ ਲਈਏ, ਜੁੱਤੀ ਤੇ ਜੁੱਤੀ ਵਰਗੀ ਹੈ, ਉੱਥੇ ਕਿਹੜਾ ਖੱਬੇ ਸੱਜੇ ਦਾ ਪਤਾ ਲੱਗਣਾ। ਉਹਨੇ ਕਿਹਾ ਦੂਜੀ ਜੁੱਤੀ ਵਿਖਾ ਦਿੰਦੇ ਆ। ਉਹਨੇ ਜਦੋਂ ਦੂਜੀ ਜੁੱਤੀ ਭਾਲਣੀ ਸ਼ੁਰੂ ਕੀਤੀ, ਦੂਜੀ ਵੀ ਨਹੀਂ ਲੱਭੀ। ਹੋਇਆ ਇਹ ਕਿ ਜੁੱਤੀ ਸੁੱਟ ਕੇ ਜਦੋਂ ਸੁੰਡ ਸਾਹਿਬ ਜੋਸ਼ ਦੇ ਵਿੱਚ ਆ ਗਏ, ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਇਨਕਲਾਬੀ ਲੋਕ ਕਰਿਆ ਕਰਦੇ ਸਨ ਕਿ ਐਕਸ਼ਨ ਕਰਕੇ ਉੱਥੇ ਮੌਕੇ ਤੇ ਖੜ ਜਾਂਦੇ ਸੀ ਤੇ ਜੋਸ਼ੀਲੇ ਤਕਰੀਰਾਂ, ਜੋਸ਼ੀਲੇ ਨਾਅਰੇ ਲਾਉਂਦੇ ਸੀ। ਇਹਨੇ ਵੀ ਇਸੇ ਤਰ੍ਹਾਂ ਹੀ ਕੀਤਾ ਕਿ ਜੁੱਤੀ ਸੁੱਟ ਕੇ ਮੁੜ ਕੇ ਉੱਥੇ ਚੜ ਗਿਆ, ਮੰਚ ਤੇ, ਮੇਜ਼ ਤੇ ਚੜ ਗਿਆ ਤੇ ਜ਼ੋਰ ਜ਼ੋਰ ਦੇ ਨਾਲ ਨਾਅਰੇ ਲਾਉਣ ਲੱਗ ਪਿਆ। ਇੰਨੇ ਨੂੰ ਕੀ ਹੋਇਆ ਕਿ ਪੁਲਿਸ ਵਾਲੇ ਜਿਹੜੀ ਥੱਲੇ ਜੁੱਤੀ ਦੂਜੀ ਪਈ ਸੀ ਉਹ ਵੀ ਚੁੱਕ ਕੇ ਭੱਜ ਵਗੇ ਕਿ ਇਹਦਾ ਕੋਈ ਪਤਾ ਨਹੀਂ ਥੱਲੇ ਉਤਰ ਕੇ ਦੂਜੀ ਕਿਸੇ ਹੋਰ ਵੱਲ ਸੁੱਟ ਦੇਵੇ। ਇਸ ਕਰਕੇ ਉਹ ਦੂਜੀ ਵੀ ਲੈ ਗਏ। ਹੁਣ ਦੂਜੀ ਉਹ ਕਹਿੰਦੇ ਕਿ ਅਸੀਂ ਕੋਈ ਜੁੱਤੀ ਨਹੀਂ ਦੇਣੀ,
ਸੁੰਡ ਸਾਹਿਬ ਗਏ ਕਿ ਜਿਹੜੀ ਮੈਂ ਸੁੱਟੀ ਸੀ ਉਹੀ ਦੇ ਦਿਓ, ਉਹ ਤੇ ਮੇਰੀ ਜੁੱਤੀ। ਸਾਰਿਆਂ ਨੇ ਵੇਖਿਆ, ਉਹਨਾਂ ਨੇ ਕਿਹਾ ਕਿ ਦੇਖੋ ਇਹ ਜੁੱਤੀ ਹੈ ਜਿਹੜੀ ਹੁਣ ਤੁਹਾਨੂੰ ਨਹੀਂ ਮਿਲਣੀ। ਸੁੰਡ ਸਾਹਿਬ ਨੂੰ ਫਿਰ ਉਦਾਹਰਨ ਵੀ ਦਿੱਤੀ ਜਾ ਸਕਦੀ। ਉਹ ਕਹਿੰਦੇ ਕਿ ਦੇਖੋ ਕਿਸੇ ਮੁਲਜ਼ਮ ਦੀ ਜ਼ਮਾਨਤ ਹੋਵੇ ਜਾਂ ਕੋਈ ਦੋਸ਼ੀ ਜੇਲ੍ਹ ਦੇ ਵਿੱਚ ਬੇਲ ਲੈ ਕੇ ਬਾਹਰ ਨਿਕਲਦਾ ਹੋਵੇ ਤੇ ਜੱਜ ਨੂੰ ਕਹੇ ਕਿ ਭਾਈ ਉਹ ਮੈਨੂੰ ਗੰਡਾਸਾ ਵੀ ਦੇ ਦਿਓ ਜੱਜ ਸਾਹਿਬ, ਜਿਹਦਾ ਮੇਰੇ ਤੇ ਕੇਸ ਚੱਲਦਾ ਮਾਰੇ ਦਾ। ਤੇ ਜੱਜ ਆਖੇਗਾ ਕਿ ਭਾਈ ਜਿਹੜਾ ਗੰਡਾਸਾ ਤੂੰ ਮਾਰਿਆ ਹੈ ਉਸ ਗੰਡਾਸੇ ਦੇ ਆਧਾਰ ਤੇ ਤੇਰੇ ਕੇਸ ਦਾ ਫੈਸਲਾ ਹੋਣਾ ਹੈ, ਕਿਉਂਕਿ ਕੇਸ ਪ੍ਰਾਪਰਟੀ ਹੈ। ਜ਼ਮਾਨਤ ਮਿਲਣੀ ਵੱਖਰੀ ਗੱਲ ਆ, ਕੇਸ ਪ੍ਰਾਪਰਟੀ ਹੈ ਜਿਹੜੀ ਉਹ ਤੈਨੂੰ ਨਹੀਂ ਦੇ ਸਕਦੇ। ਇਹ ਥੋੜੀ ਹੈ ਕਿ ਕੇਸ ਪ੍ਰਾਪਰਟੀ ਤੈਨੂੰ ਦੇ ਦਈਏ ਤੇ ਅੱਗੇ ਉਹ ਪ੍ਰਾਪਰਟੀ ਮਿੱਟੀ ਹੋ ਜੇ, ਇਸ ਕਰਕੇ ਕੇਸ ਪ੍ਰਾਪਰਟੀ ਆ। ਸੁੰਡ ਸਾਹਿਬ ਨੂੰ ਜਵਾਬ ਮਿਲ ਗਿਆ। ਉਹ ਕਹਿੰਦੇ ਕਿ ਇਹ ਕੇਸ ਜਿਹੜਾ ਹੈ ਹਾਲੇ ਜੇਰੇ ਜਾਂਚ ਆ, ਜਦੋਂ ਕੱਲ ਕਿਤੇ ਸਿਰੇ ਲੱਗੀ ਫਿਰ ਜੁੱਤੀ ਦੇ ਦਿਆਂਗੇ। ਪਰ ਸੁੰਡ ਸਾਹਿਬ ਦੀ ਜੁੱਤੀ ਪਈ ਦਾ ਮੁੱਲ ਇੱਕ ਹੋਰ ਟੈਲੀਵਿਜ਼ਨ ਸਟਾਰ ਆ ਜਿਹੜਾ ਸਿੱਧੂ, ਉਹ ਵੀ ਮੇਰੇ ਖਿਆਲ ਦੇ ਨਾਲ ਉਹਨੂੰ ਵੇਖ ਕੇ ਉਤਸ਼ਾਹ ਦੇ ਵਿੱਚ ਆ। ਥੋੜੇ ਦਿਨ ਪਹਿਲਾਂ ਉਹਨੇ ਵੀ ਹਾਸੇ ਪਾਣੇ ਉਹਦੇ ਤੇ ਕਿਸੇ ਨੇ ਤੰਜ ਕੱਸੀ ਉਹਦੇ ਸਾਥੀ ਕਲਾਕਾਰਾਂ ਨੇ ਕਿ ਤੁਸੀਂ ਕਿੱਥੇ ਜਾਣਾ, ਉਨਕੇ ਕਿ ਆਪਕੇ। ਉਹਨੇ ਫਿਰ ਉੱਥੇ ਜੁੱਤੀ ਵਗਾ ਮਾਰੀ। ਲੋਕੀ ਅੰਦਾਜ਼ਾ ਲਾਉਂਦੇ ਸਨ, ਕਹਿੰਦੇ ਕਿ ਸਿੱਧੂ ਸਾਹਿਬ ਵੀ ਪ੍ਰੈਕਟਿਸ ਕਰਦੇ ਪਏ ਆ ਕਿ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਮੈਨੂੰ ਵੀ ਪੰਜਾਬ ਦੀ ਅਸੈਂਬਲੀ 'ਚ ਜਾਣ ਦਾ ਮੌਕਾ ਮਿਲ ਜਾਵੇ। ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।